क्या हाल है भाईजान? मौसम का सुनाओ, नज़ारे लै रहे हो पूरे? मरूद खा रहे? क्या बात है, इधर सानू भी चेक करा दो बस। चलो और चाचा ठीक है? 9 घंटे 9 घंटे मैं उत्थे लुकिया रहा भुखा ना कोई शੈ 9 नहीं खाधी। घंटे अब्बे तो लुक के बैठा रहा ते सारे ਲੱਭਦੇ ਰਹੇ ਕਮਰੇ ਚ ਆਂਦੇ ਵੀ ਸੀ। ਸਾਰੇ ਹੀ ਆਉਂਦੇ ਸੀ ਵਾਰੀ ਵਾਰੀ ਸਾਰੇ ਆਏ ਉੱਥੇ ਉਹਨਾਂ ਨੂੰ ਪਤਾ ਸੀ ਵੀ ਹੈ ਵੀ ਇੱਥੇ ਹੀ ਆ ਲੁਕਿਆ ਹੋਇਆ ਵਾ ਕਿਤੇ। ਨਾ ਪੁਰਾਣੇ ਸਮੇਂ 'ਚ ਬੇਰੀ ਹੁੰਦੀ ਸੀ ਤੇ ਤਾਂ ਕਰਕੇ ਬੇਰੀ ਵਾਲਾ ਚੌਂਕ ਹੀ ਵੱਜਦਾ ਸੀ ਤੇ ਹੁਣ ਜਿਹੜਾ ਬੇਰੀ ਨਹੀਂ ਹੈਗੀ ਪਰ ਚੌਂਕ ਅਜੇ ਤੱਕ ਵੀ ਨਾ ਬੇਰੀ ਵਾਲਾ ਹੀ ਵੱਜਦਾ। ਉਹ ਭਾਈ ਅਸੀਂ ਏਦਾਂ ਕਰਕੇ ਉਤਰੇ ਆ ਰਹੇ ਤੇ ਅੱਬੂ ਪੌੜੀਆਂ ਲਾ ਕੇ ਲੁੱਕ ਕੇ ਖਲੋਤਾ ਸੀ ਤੇ ਮੈਂ ਦਾਦੀ ਮਗਰ ਸੀ ਤੇ ਫੈਸਲ ਬੇਫਿਕਰਾ ਹੋ ਕੇ ਅਗਲੀ ਸਾਈਡ ਤੇ ਜਾ ਰਿਹਾ ਸੀ ਤੇ ਅੱਬੂ ਨੂੰ ਨਾ ਰਾਤ ਟਾਈਮ ਥੋੜਾ ਜਿਹਾ ਐਵੇਂ ਘੱਟ ਨਜ਼ਰ ਆਉਂਦਾ ਸੀ। ਅੱਛਾ ਕਮਜ਼ੋਰ ਸੀ ਨਜ਼ਰ ਵੀ ਰਾਤ ਨੂੰ ਘੱਟ ਨਜ਼ਰ ਆਉਂਦਾ ਸੀ। ਹਾਂ ਉਹ ਭਾਈ ਪੌੜੀਆਂ ਤੋਂ ਥੱਲੇ ਉਤਰਿਆ ਜਾਂ ਮੇਰਾ ਤੇ ਫੈਸਲ ਦਾ ਕੱਦ ਤਕਰੀਬਨ ਇੱਕੋ ਜਿਹਾ ਸੀ। ਮੈਂ ਛੋਟਾ ਹੀ ਸੀ ਮੇਰੇ ਤੋਂ ਅੱਛਾ ਲੇਕਿਨ ਕੱਦ ਵਿੱਚ ਥੋੜਾ ਜਿਹਾ ਗਾਂਹ ਹੋ ਗਿਆ ਮੈਂ ਥੋੜਾ ਜਿਹਾ ਹਿਸਾਬ ਕਿਤਾਬ ਉਹ ਉਤਰਿਆ ਆ ਰਿਹਾ ਸੀ ਥੱਲੇ ਨੂੰ। ਅੱਬੇ ਨੇ ਪੌੜੀਆਂ ਦੀ ਬਿਜਲੀ ਸਾਈਡ ਤੇ ਏਦਾਂ ਕਰਕੇ ਖਲੋਤਾ ਸੀ ਉਹਨੂੰ ਪਤਾ ਸੀ ਵੀ ਇੱਥੇ ਇਹਨਾਂ ਨੇ ਨਹੀਂ ਕੁੱਟਣ ਦੇਣਾ। ਉਹਨੇ ਉਤਰਦਿਆਂ ਨਾਲ ਹੀ ਇੱਕ ਧਰੀ ਲੇਕਿਨ ਉਹ ਧਰੀ ਚ ਫੈਸਲ ਦੇ ਗਈ ਕਦਮ ਤੇ ਪੈ ਗਈ। ਸਾਡੇ ਸਿੰਗਰ ਭਾਈ ਮਾਸ਼ਾਅੱਲਾ ਇਹਨਾਂ ਨੂੰ ਹੋਰ ਤਰੱਕੀ ਦੇਵੇ। ਠੀਕ ਹੈ ਬੜੀ ਅੱਛੀ ਪਰਫਾਰਮੈਂਸ ਦੇ ਰਹੇ ਆ। ਵਾਹ ਵਾਹ ਨਵੇਂ ਤੇ ਨਵਾਂ ਗਾਣਾ ਇਹਨਾਂ ਦਾ ਰਿਲੀਜ਼ ਹੋ ਰਿਹਾ ਹੈ। ਵਾਹ ਵਾਹ ਵਾਹ। ਅਲੀਮ ਜਿਵੇਂ ਤੁਹਾਨੂੰ ਦੱਸਿਆ ਸੀ ਜੀ ਨਾ ਦਾਲ ਨੂੰ ਰਗੜਾ ਲਾ ਕੇ ਦਾਲਾਂ ਵਾਵਾ ਸਾਰੀਆਂ ਪਾ ਕੇ ਉਹਨੂੰ ਰਗੜਾ ਲਾ ਕੇ ਇਹ ਕਿੰਨੀਆਂ ਦਾਲਾਂ ਪੈਂਦੀਆਂ ਅਲੀਮ ਚ? ਚਾਰੇ ਦਾਲਾਂ ਪੈਂਦੀਆਂ ਚਾਰੇ ਦਾਲਾਂ। ਹਾਏ ਹਾਏ ਚਾਰੇ ਦਾਲਾਂ ਪਾ ਕੇ ਉਹਨੂੰ ਰਗੜਾ ਲਾ ਕੇ ਤੇ ਆਪਣੇ ਮਸਾਲੇ ਪਾ ਕੇ ਆਪਣੇ ਹੱਥ ਦਾ ਹੁਨਰ ਬਣਾ ਕੇ ਤੇ ਜਿਹੜਾ ਨਾ ਹਲੀਮ ਬਣਾਉਂਦੇ ਨੇ ਬੜੀ ਸਵਾਦ। ਇਹ ਮੇਰਾ ਸਕੂਲ ਆ ਜੀ ਮੁੰਡਿਆਂ ਵਾਲਾ ਜਿੱਥੇ ਮੈਂ ਪੜ੍ਹੀਆਂ ਵਾ ਪੂਰੀਆਂ ਹੀ 2 ਕਲਾਸ ਪੂਰੀਆਂ 2 ਕਲਾਸ ਇਹਦਾ ਤਾਂ ਮੇਰਾ ਬੰਦ ਆ। ਚੱਕ ਨੰਬਰ 5412 ਹਾਈ ਸਕੂਲ ਹੈ ਗੌਰਮੈਂਟ ਬॉयਜ਼ ਹਾਈ ਸਕੂਲ ਚੱਕ ਨੰਬਰ 5412। ਹੈਲੋ ਜੀ ਕੀ ਹਾਲ ਚਾਲ? ਮੈਂ ਤੁਹਾਡਾ ਆਪਣਾ ਸਮੀ ਜੱਟ ਤੇ ਅੱਜ ਦੇ ਵਲੌਗ 'ਚ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਮੁਹੱਬਤ ਤੇ ਵੈਲਕਮ ਅੱਜ ਦੇ ਵਲੌਗ। ਤੇ ਅੱਜ ਮੇਰੇ ਪਿੰਡ ਜਿਹੜਾ ਨਾ ਬਾਰਿਸ਼ ਪੈ ਰਹੀ ਆ। ਆਏ ਹਾਏ ਹਾਏ ਬੂਟਿਆਂ ਨੂੰ ਵੀ ਪਾਣੀ ਲੱਗ ਰਿਹਾ ਤੇ ਬੰਦਿਆਂ ਨੂੰ ਵੀ ਸਕੂਨ ਹੋ ਰਿਹਾ ਵਾ। ਗਰਮੀ ਜਿਵੇਂ ਤੁਹਾਨੂੰ ਪਤਾ 2-3 ਦਿਨਾਂ ਤੋਂ 4 ਦਿਨਾਂ ਤੋਂ ਬਲਕਿ ਹਫ਼ਤੇ ਡੇਢ ਤੋਂ ਹੀ ਬਹੁਤ ਜ਼ਿਆਦਾ ਪੈ ਰਹੀ ਸੀ। ਮਤਲਬ 38-40 ਤੀਕਰ ਵੀ ਗਰਮੀ ਗਈ ਹੈ। ਕਹਿੰਦੇ ਆ ਵੀ ਅੰਤ ਜਿਹੜਾ ਨਾ ਖੁਦਾ ਦਾ ਵੈਰ ਹੁੰਦਾ ਤੇ ਗਰਮੀ ਇਸ ਦੀ ਬਹੁਤ ਜ਼ਿਆਦਾ ਪੈ ਰਹੀ ਸੀ ਤੇ ਰੱਬ ਨੇ ਜਿਹੜਾ ਨਾ ਹੁਣ ਠੰਡਾ ਮੌਸਮ ਕਰ ਦਿੱਤਾ ਵਾ। ਵੇਖੋ ਬਾਰਿਸ਼ ਪੈ ਰਹੀ ਆ ਤੇ ਬਾਹਰ ਨਿਕਲਦੇ ਆ ਆਪਣੇ ਪਿੰਡ 'ਚ ਗੇੜਾ ਲਾਉਂਦੇ ਆ। ਅੱਜ ਤੁਹਾਨੂੰ ਆਪਣਾ ਪਿੰਡ ਦਿਖਾਉਂਦੇ ਆ। ਬਾਰਿਸ਼ ਹੋ ਰਹੀ ਹੈ ਬੜਾ ਵਧੀਆ ਮੌਸਮ ਆ ਤੇ ਨਾਲੇ ਪਿੰਡ ਦਾ ਗੇੜਾ ਕੱਢਦੇ ਆ ਤੇ ਨਾਲੇ ਜਿਹੜਾ ਨਾ ਬਾਰਿਸ਼ ਇੰਜੋਏ ਕਰਦੇ ਆ। ਅੱਜ ਲਓ ਜੀ ਬਾਰਿਸ਼ ਰੁਕੀ ਆ ਹਲਕੀ ਹਲਕੀ ਭੂਰ ਜੀ ਪੈਣ ਡਈ ਆ ਤੇ ਮੈਂ ਬਾਰਿਸ਼ ਵਿੱਚ ਤੇ ਨਿਕਲਿਆ ਨਹੀਂ ਕਿਉਂਕਿ ਮੈਂ ਕਿਹਾ ਵੀ ਨਵਾਂ ਨਵਾਂ ਇਹ ਮੋਬਾਈਲ ਲਿਆ ਵਾ ਤੇ ਮੋਬਾਈਲ 'ਚ ਪਾਣੀ ਨਾ ਪੈ ਜਾਵੇ ਤੇ ਹੁਣ ਜਿਹੜਾ ਨਾ ਨਿਕਲਦੇ ਆ ਤੇ ਦਿਖਾਉਂਦੇ ਆ ਤੈਨੂੰ ਆਪਣੇ ਪਿੰਡ ਦੇ ਖੂਬਸੂਰਤ ਨਜ਼ਾਰੇ। ਹਾਏ 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 ਬਾਹਰ ਤੇ ਕੰਮ ਬਾਗੋ ਬਾਗ ਹੋਇਆ ਪਿਆ ਵਾ। ਆ ਵੇਖੋ ਨਿਆਣੇ ਕਿਵੇਂ ਖੇਡਦੇ ਪਏ। ਓਏ ਕੱਚੀ ਉੱਤੇ ਕਰ ਕਹਿ ਸੁਣਦਾ ਵਾ ਭਾਈ ਫੈਕਸ ਤੇ ਕੀਤਾ ਸੀ। ਇਹ ਆਪਣਾ ਭਰਾ ਦੁਕਾਨ ਦਾ ਨਜ਼ਾਰੇ ਲੈ ਰਿਹਾ ਮੌਸਮ ਦੇ। ਹਾਂਜੀ ਕੀ ਮਹਿਸੂਸ ਹੋ ਰਿਹਾ ਬਾਰਿਸ਼ ਤੋਂ ਬਾਅਦ? ਕੋਈ ਗਰਮੀ ਲੱਥੀ ਹੈ ਕਿ ਨਹੀਂ? ਲੱਥ ਗਈ ਅੱਛਾ ਚਲੋ ਜੀ ਗੇੜਾ ਕੱਢ ਕੇ ਆਉਂਦੇ ਆ ਪਿੰਡ ਦਾ ਤੇ ਨਾਲੇ ਨਾ ਜਿਹੜਾ ਆਪਣਾ ਨੈਟ ਪੈਕ ਮੁੱਕ ਗਿਆ ਉਹ ਪਵਾ ਕੇ ਆਉਂਦੇ ਆ। ਇੱਧਰ ਮੁੰਡੇ ਜੀ ਬਾਹਰ ਇੰਜੋਏ ਕਰ ਰਹੇ ਆ ਬਿਲਕੁਲ ਮੌਸਮ ਨੂੰ। ਭਾਈ ਕਿਵੇਂ ਲੱਗ ਰਿਹਾ ਜੀ ਇਹ ਜੱਟ ਨਿਊਜ਼ 'ਚ ਤੁਹਾਡਾ ਸਵਾਗਤ। ਤੇ ਸਾਡੇ ਸਿੰਗਰ ਭਾਈ ਮਾਸ਼ਾਅੱਲਾ ਇਹਨਾਂ ਨੂੰ ਹੋਰ ਤਰੱਕੀ ਦੇਵੇ। ਠੀਕ ਹੈ ਬੜੀ ਅੱਛੀ ਪਰਫਾਰਮੈਂਸ ਦੇ ਰਹੇ ਆ। ਵਾਹ ਵਾਹ ਨਵੇਂ ਤੇ ਨਵਾਂ ਗਾਣਾ ਇਹਨਾਂ ਦਾ ਰਿਲੀਜ਼ ਹੋ ਰਿਹਾ ਹੈ। ਵਾਹ 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 ਠੀਕ ਆ ਅੱਲਾ ਇਹਨਾਂ ਨੂੰ ਹੋਰ ਤਰੱਕੀ ਦੇਵੇ। ਹੁਣ ਇਨਸ਼ਾਅੱਲਾ ਐਲਬਮ ਰਿਲੀਜ਼ ਕਰ ਰਹੇ ਆ ਮਹੀਨੇ ਤੱਕ। ਤੇ ਮੌਸਮ ਦਾ ਦੱਸੋ ਨਾ ਮੈਂ ਮੌਸਮ ਅੱਜ ਲੋਕਾਂ ਨੂੰ ਇਦਾਂ ਜੀ ਬਾਹਰ ਮਾਰਤਾ ਆ ਰਿਹਾ ਤੇ ਸਾਡਾ ਕਾਲਾ ਸੁੱਕ ਗਿੱਲਾ ਜਿਹਾ ਰਹਿ ਜਾਂਦਾ ਹਰ ਵਾਰੀ। ਠੀਕ ਹੈ ਤੇ ਸਾਰੇ ਜੇ ਦਵਾਓਗੇ ਤੇ ਬਾਰਿਸ਼ ਕੋ ਪਵਾ ਦਿਆ ਕਰੋ 4। ਹਾਂ ਬਾਰਿਸ਼ ਪਈ ਆ ਉਹ ਵੇਖੋ ਤੇ ਅੱਜ ਪਰ ਥੋੜੀ ਪਈ ਆ ਹਨਾ। ਰੱਜਿਆ ਨਹੀਂ ਤੂੰ? ਹਾਂਜੀ ਨਹੀਂ ਬਹੁਤ ਇੰਨਾ ਕੁ ਬਹੁਤ ਆ ਮੈਂ ਲੱਤ ਕੀ ਬਾ ਫਿੱਟ ਹੋ ਗਿਆ। ਠੰਡਾ ਹੋ ਗਿਆ ਤੂੰ ਵੀ ਹੈਂ? ਇੱਧਰ ਸਾਬਰ ਜੱਟ ਦੀ ਤਰਫ ਸਾਬਰ ਜੱਟ ਪੈਗੇ ਲਵਾਨ ਚੱਲਾਂ ਯਾਰ। ਸਾਬਰ ਜੱਟ ਵੀ ਜਿਹੜਾ ਨਾ ਇੰਜੋਏ ਕਰ ਰਿਹਾ ਵਾ। ਕਦਰ ਮੇਰਾ ਜਿਹੜਾ ਪੂਰਾ ਖੁੱਲ ਗਿਆ ਨੀ ਦੁਕਾਨ ਕਬਾਲ ਦੀ। ਚੱਲ ਆਉਣਾ ਮੈਂ।
ਯਾਰ ਮੈਂ ਕਹਿੰਦਾ ਮੋਬਾਈਲ ਲੈ ਜਾ ਤੂੰ ਵਾਵਾ ਬੋਲ ਲੈਣਾ ਤੂੰ ਹੀ ਬਣਾ ਕੇ ਆ ਇਹ ਤਾਂ ਪੂਰੀ ਨਿਊਜ਼ ਦੇਣ ਲੱਗ ਗਿਆ ਹਰ ਜੀ ਇਹ ਨੇ ਜੀ ਪਿੰਡ ਦੇ ਨਜ਼ਾਰੇ ਤੇ ਸ਼ੁਕਲੀ ਬੰਦੇ ਪਿੰਡ ਦੇ अस्सलाम वालेकुम भाईजान क्या हाल है भाईजान मौसम का सुनाओ नज़ारे लै रहे हो पूरे मरूद खा रहे क्या बात है इधर सानू भी चेक करा दियो बस चलो और चाचा ठीक है लो जी ਨਜ਼ਾਰੇ ਲੈ ਰਹੇ ਆ ਫਿਰਦੇ ਤੁਰਦੇ ਪਏ ਆ ਤੁਹਾਨੂੰ ਦਿਖਾਉਂਦੇ ਹੁਣ ਪਿੰਡਾਂ 'ਚ ਸਾਡਿਆਂ 'ਚ ਸਬਜ਼ੀਆਂ ਵਾਲੇ ਕਿਵੇਂ ਆਉਂਦੇ ਨੇ ਆਹ ਦੇਖੋ ਸਬਜ਼ੀਆਂ ਵਾਲਾ ਭਾਈ ਕੀ ਹੈਗਾ ਕੀ ਹੈ ਦੱਸ ਨਾ ਜ਼ਰਾ ਇੱਕ ਵਾਰੀ ਆਵਾਜ਼ ਲਾ ਕੇ ਟਿੰਡੇ ਹੈਗੇ ਕੱਦੂ ਹੋ ਗਏ ਟਿੰਡੇ ਹੈਗੇ ਬੈਂਗਣ ਹੋ ਗਏ ਲੋਧੀ ਦੀ ਫਲੀਆਂ ਲਾ ਰਹੀ ਫਲੀਆਂ ਅਰਬੀ ਵਾਹ ਆਹ ਵੇਖੋ ਜੀ ਏਦਾਂ ਰੇਹੜੀ ਤੇ ਸਾਰੀ ਸਬਜ਼ੀ ਲਾ ਕੇ ਜਿਹੜਾ ਨਾ ਪਿੰਡ ਦਾ ਗੇੜਾ ਕੱਢਦੇ ਨੇ ਉਧਰ ਉਹਦੇ 'ਚ ਆਵਾਜ਼ ਲਾਈ ਇੱਕ ਕਿਵੇਂ ਲਾਉਂ सब्जी वाह भी वाह क्या बात है देखो फुमन लाए खोती रेडी ने ते पूरा जड़ा ना डेकोरेशन दुकान चल रही है ये मैं अपनी गली च फिर रहा वां अब मेरे ही घर ने इस गली च ज्यादा ना 2-4 ते हुण जेह्ड़ा आपां निकलदे हैं अपना बेरी वाला चौंक तुहानूं दिखाने आ वो वाला चौंक दिखाने बच्चों इंजॉय कर रहे हैं बारिश ਉਹ ਵਾਲਾ ਚੌਂਕ ਤੁਹਾਨੂੰ ਦਿਖਾਉਂਦੇ ਆ ਬੇਰੀ ਵਾਲਾ ਚੌਂਕ ਦਿਖਾਉਂਦੇ ਆ ਤੇ ਜਿਹੜਾ ਤੁਹਾਨੂੰ ਸਕੂਲ ਦਾ ਜਿਹੜਾ ਨਾ ਗੇੜਾ ਕਢਾ ਕੇ ਲਿਆਉਂਦੇ ਆ ਫਿਰ ਤੁਹਾਨੂੰ ਇਹਦੇ ਸਾਡੇ ਪੂਰਾ ਪਿੰਡ ਜਿਹੜਾ ਨਾ ਅੱਜ ਤੁਹਾਨੂੰ ਘੁਮਾਉਂਦੇ ਆ ਜੋ ਹੈ ਕੀ ਬਾਤ ਹੈ ਸਾਜੀ ਨਿਗਾਰੇ ਲੈ ਰਹੇ ਆ ਪਰ ਅੰਦਰ ਬੈ ਕੇ ਬਾਰਿਸ਼ ਨਿਗਾਹਤੀ ਕੀ ਹਾਲ ਜੀ ਠੀਕ ਤੇ ਠੀਕ ਹੈ ਨਜ਼ਾਰੇ ਲੈ ਰਹੇ ਬਾਰਿਸ਼ ਦੇ ਸਾਜੀ ਬੜਾ ਹੀ ਮਜ਼ਾ ਆ ਰਿਹਾ ਮੈਂ ਵੇਖਣ ਡਿਆ ਸਾਰੀ ਦੁਨੀਆ ਹੀ ਬਾਹਰ ਨਿਕਲੀ ਆ ਭਾਈ ਨਿਕਲਣਾ ਬਣਦਾ ਵਾ ਜਿੰਨੀ ਗਰਮੀ ਸੀ ਬੜੀ ਦੇਰ ਬਾਅਦ ਤੇ ਬਾਰਿਸ਼ ਪਈ ਆ ਕਿੱਥੇ ਜਾ ਰਹੇ ਹੋ ਭਾਈ ਪਿੰਡ ਦਾ ਗੇੜਾ ਕੱਢਣ ਜਾ ਰਹੇ ਅੱਛਾ ਹਾਂਜੀ ਚਾਚੇ ਨੂੰ ਸੀਰ ਨੂੰ ਵੀ ਨਾਲ ਲੈ ਜਾ ਯਾਰ ਚਾਚੇ ਨੂੰ ਸੀਰ ਨਾਲ ਹੀ ਹੈ ਜੇ ਤੂੰ ਝੱਗਾ ਪਾਇਆ ਹੁੰਦਾ ਤੈਨੂੰ ਵੀ ਲੈ ਜਾਂਦਾ ਮੈਂ ਲਓ ਜੀ ਗੇੜਾ ਕੱਢਣ ਤੇ ਆਪਾਂ ਚੱਲੇ ਹੀ ਆ ਤੇ ਤੁਹਾਨੂੰ ਪਤਾ ਜਿਵੇਂ ਆਪਾਂ ਆਪਣੇ ਪਿੰਡ ਵਾਲੇ ਨਾਸ਼ਤੇ ਵਾਲੇ ਭਰਾ ਕੋਲ ਆਉਂਦੇ ਹੁੰਦੇ ਆ ਤੇ ਅੱਜ ਆਪਣਾ ਤੰਦੂਰ ਵਾਲਾ ਭਰਾ ਇੱਕ ਨਾਨ ਨਾ ਜਿਹੜਾ ਏਦਾਂ ਦਾ ਲਾ ਦੇ ਚੌਕਸ ਜਿਹਾ ਠੀਕ ਹੈ ਹੋਰ ਭਾ ਠੀਕ ਹੈ ਤੇਰੀ ਮੈਂ ਐਸੀ ਐਡਵਰਟਾਈਜ਼ਮੈਂਟ ਕਰਦਾ ਨਾ ਪਿੰਡ ਤੋਂ ਨਿਕਲਣ ਲੱਗਿਆ ਵੜਨ ਲੱਗਿਆ ਆ ਪਿੰਡ 'ਚ ਵੜ ਗਿਆ ਜੀ ਆਪਣਾ ਨਾਸ਼ਤੇ ਵਾਲਾ ਪਿੰਡ 'ਚੋਂ ਨਿਕਲਣ ਲੱਗਾ ਜੀ ਆਪਣਾ ਨਾਸ਼ਤੇ ਵਾਲਾ ਠੀਕ ਹੈ ਤੈਨੂੰ ਆਪਾਂ ਫੇਮਸ ਕਰ ਦੇਣਾ ਪੂਰਾ ਉਸਤਾਦ ਹੋਰ ਲਾਲਾ ਠੀਕ ਹੈ ਇਹ ਤੰਦੂਰ ਦਾ ਨਿਜ਼ਾਮ ਹੈ ਜੀ ਇਹਦੇ ਨਾਲ ਕੱਢਦੇ ਆ ਨਾਨ ਵਿੱਚ ਅੱਗ ਉੱਗ ਬਲਦੀ ਪਈ ਹੈ ਇਹ ਟਿੱਕੀ ਬਣਾ ਰਿਹਾ ਜੀ ਆਹ ਇਹ ਉੱਤੇ ਲਾ ਰਹੇ ਛਾਪਾ ਨਹੀਂ ਭਾਈ ਕੱਪੜੇ ਪਾਏ ਆ ਮੈਂ ਕਿਹਾ ਵੀ ਭਾਈ ਚੰਗਾ ਕੀਤਾ ਜੀ ਕਿਤੇ ਵੀ ਤਿਲਕ ਕੇ ਬੰਦਾ ਦੇਖ ਸਕਦਾ ਨਾਸ਼ਤਾ ਕਰ ਲਿਆ ਨਾ ਤੂੰ ਨਾਸ਼ਤਾ ਕਰਨ ਲੱਗਾ ਮੈਂ ਭਾਈ ਇੱਕ ਨਾਨ ਖਾਣ ਲੱਗਾ ਨਹੀਂ ਖਾ ਤੂੰ ਕੋਈ ਟੈਨਸ਼ਨ ਨਹੀਂ ਆ ਆਲੂ ਵਾਲੇ ਨਾਨ ਦੀ ਐਡ ਹੀ ਦੇਖ ਆਲੂ ਵਾਲਾ ਨਾਨ ਵੀ ਆ ਗਿਆ ਠੀਕ ਹੈ ਜੀ ਆਲੂ ਵਾਲਾ ਨਾਨ ਵੀ ਹੈਗਾ ਭਾਈ ਕੋਲ ਠੀਕ ਹੈ ਭਾਈ ਜਦੋਂ ਵੀ ਆਲੂ ਵਾਲੇ ਨਾਨ ਚਾਹੀਦੇ ਹੋਣ ਭਾਈ ਕੋਲ ਆ ਕੇ ਲੈ ਜਾਣਾ ਮੈਂ ਕੀ ਹੁੰਦਾ ਆਪਣੇ ਕੋਲ ਸਾਹਿਬ ਆਪਣੇ ਹੁੰਦਾ ਸਰ ਚਣੇ ਹੁੰਦੇ ਆ ਦਲੀਮ ਹੁੰਦਾ ਵਾ ਕੋਫਤੇ ਵਾਲਾ ਸਾਲਨ ਸਬਜ਼ੀ ਚਾਵਲ ਵਾਹ ਰੋਟੀ ਨਾਨ ਅੱਛਾ ਜਿਆਦਾ ਲੀਮ ਤੁਹਾਡਾ ਨਾ ਜਿਹੜਾ ਮੈਂ ਸੁਣਿਆ ਬੜਾ ਨਾ ਹਾਂਜੀ ਲੀਮ ਜਿਵੇਂ ਤੁਹਾਨੂੰ ਦੱਸਿਆ ਸੀ ਜੀ ਨਾ ਦਾਲ ਨੂੰ ਰਗੜਾ ਲਾ ਕੇ ਦਾਲਾਂ ਵਾਵਾ ਸਾਰੀਆਂ ਪਾ ਕੇ ਉਹਨੂੰ ਰਗੜਾ ਲਾ ਕੇ ਕਿੰਨੀਆਂ ਦਾਲਾਂ ਪੈਂਦੀਆਂ ਲੀਮ 'ਚ ਚਾਰੇ ਦਾਲਾਂ ਪੈਂਦੀਆਂ ਚਾਰੇ ਦਾਲਾਂ ਹਾਏ ਹਾਏ ਚਾਰੇ ਦਾਲਾਂ ਪਾ ਕੇ ਉਹਨੂੰ ਰਗੜਾ ਲਾ ਕੇ ਤੇ ਆਪਣੇ ਮਸਾਲੇ ਪਾ ਕੇ ਆਪਣੇ ਹੱਥ ਦਾ ਹੁਨਰ ਬਣਾ ਕੇ ਤੇ ਜਿਹੜਾ ਨਾ ਲੀਮ ਬਣਾਉਂਦੇ ਨੇ ਬੜੀ ਸਵਾਦ ਇਹ ਵੀ ਆਵਸ ਹੈ ਨਾ ਜੀ ਸਰ ਆਪਣੀ ਨਾ ਇੱਕ ਭੈਣ ਇਥੋਂ ਪਿੰਡ ਤੋਂ ਹੀ ਗਈ ਆ ਕੋਈ ਵਾਹਵਾ ਅਰਸਾ ਹੋ ਗਿਆ 20-25 ਸਾਲ ਤੇ ਉਹਨਾਂ ਦੀ ਨਾ ਫਰਮਾਇਸ਼ ਆਈ ਸੀ ਫੋਨ ਉਹਨਾਂ ਨੇ ਨੰਬਰ ਉਧਰੋਂ ਹੀ ਸਰਦਾਰਾਂ ਨੇ ਕਿਸੇ ਕੋਲੋਂ ਨਾ ਅਮਰੀਕਾ ਚੋਂ ਹੀ ਕਿਸੇ ਨੇ ਉਹਨਾਂ ਨੂੰ ਦੱਸਿਆ ਵੀ ਤੁਹਾਡੇ ਪਿੰਡ ਦਾ ਨਾ 54 ਦਾ ਮੁੰਡਾ ਵਲੌਗ ਬਣਾਉਂਦਾ ਤੇ ਉਹਨਾਂ ਨੇ ਕਿਤੋਂ ਨੰਬਰ ਮੇਰਾ ਲੈ ਕੇ ਤੇ ਰਾਬਤਾ ਕੀਤਾ
ਤੇ ਉਹਨਾਂ ਨੇ ਦੱਸਿਆ ਕਿ ਮੈਂ ਤੁਹਾਡੇ ਪਿੰਡ ਦੀ ਆ। ਅੱਛਾ ਤੇ ਉਹ ਭੈਣ ਉਹਨਾਂ ਨੇ ਸਪੈਸ਼ਲ ਕਿਹਾ ਵੀ ਮੈਨੂੰ ਨਾ ਪਿੰਡ ਇੱਕ ਵਾਰੀ ਨਾ ਸਾਰਾ ਨਾ ਜਿਹੜਾ ਵਲੌਗ ਦੇ ਰਾਹੀਂ ਵਿਜ਼ਿਟ ਕਰਾ, ਮੈਂ ਤਾਂ ਪਿੰਡ ਵੇਖਣਾ ਦੁਬਾਰਾ, ਬਹੁਤ ਦੇਰ ਹੋ ਗਈ ਵੇਖਿਆ ਨਹੀਂ ਤੇ ਬੜਾ ਦਿਲ ਕਰਦਾ। ਤੇ ਮੈਂ ਨਾ ਜਿਹੜਾ ਸਪੈਸ਼ਲ ਭੈਣ ਦੇ ਕਹਿਣ ਤੇ ਅੱਜ ਆਪਣੇ ਪਿੰਡ ਦਾ ਵਲੌਗ ਦੁਬਾਰਾ ਬਣਾ ਰਿਹਾ ਵਾਂ। ਪਹਿਲਾਂ ਮੈਂ ਇੱਕ ਵਾਰੀ ਬਣਾਇਆ ਸੀ ਲੇਕਿਨ ਉਹ ਪੂਰਾ ਪਿੰਡ ਨਹੀਂ ਸੀ ਮੈਂ ਵਿਜ਼ਿਟ ਕਰਾਇਆ, ਬਸ ਇੱਕ ਸਾਈਡ ਹੀ ਨਾ ਜਿਹੜਾ ਘੁੰਮੇ ਸੀ। ਤੇ ਅਬ ਸੈਣ ਕੀ ਦਿਖਾ ਰਹੇ ਆ ਫਿਰ ਪਿੰਡ ਅੱਜ, ਕਿੱਧਰ ਕਿੱਧਰ ਨੂੰ ਜਾਣਾ ਆਪਾਂ? ਸਭ ਤੋਂ ਪਹਿਲਾਂ ਸਕੂਲ ਵੱਲ ਨੂੰ ਚੱਲੀਏ। ਮੁੰਡਿਆਂ ਦਾ ਸਕੂਲ ਉਧਰੋਂ ਵਿੱਚੋਂ ਜਿਹੜੀਆਂ ਗਲੀਆਂ ਨੇ ਨਾ ਉਹ ਆਪਾਂ ਮੋਟੀਆਂ ਵਿਖਾਵਾਂਗੇ ਆਪਾਂ। ਠੀਕ ਹੈ, ਹਰ ਗਲੀ ਦੇ ਵਿੱਚ ਆਪਾਂ ਜਾਈਏ ਇਹਦਾ ਤੇ ਫਿਰ ਸ਼ਾਮ ਪੈ ਜਾਣੀ ਹੈ। ਠੀਕ ਹੈ। ਲਓ ਜੀ, ਇਹ ਮੇਨ ਗਲੀ ਆ ਜਿਹੜੀ ਸਾਡੀ, ਮੇਨ ਸੜਕ ਜਿਹੜੀ ਬੇਰੀ ਵਾਲੇ ਚੌਂਕ ਤੋਂ ਪਿੰਡ ਨੂੰ ਅੰਦਰ ਆਉਂਦੀ ਪਈ ਆ। ਤੇ ਇਹ ਆ ਸਾਡਾ ਸਕੂਲ ਵਾਲਾ ਚੌਂਕ। ਅਭੀ ਜੀ ਦੱਸੋ ਨਾ ਮਾੜਾ ਜੀ। ਯਾਨੀ ਕਿ ਜਦੋਂ ਆ ਪਿੰਡ ਇੱਥੇ ਰੱਖਿਆ ਗਿਆ ਸੀ ਨਾ, ਨਹੀਂ ਰੱਖੀ ਗਈ ਸੀ, ਆ ਵਿਚਕਾਰ ਜਿਹਾ ਸਾਰਾ ਐਲ ਇੱਥੇ ਬੜਾ ਵੱਡਾ ਖੂਹ ਹੁੰਦਾ ਸੀ। 47 ਤੋਂ ਬਾਅਦ ਵੀ ਰਿਹਾ ਵਾ ਤੇ ਫਿਰ ਜਿਹੜਾ ਨਾ ਤੇ ਹੌਲੀ ਹੌਲੀ ਬੜੀ ਪੁਰਾਣੀ ਮਸਜਿਦ ਆ ਸਾਡੀ, ਪਹਿਲੇ ਇੰਨੀ ਕੁ ਹੁੰਦੀ ਸੀ ਥੋੜੀ ਜਿਹੀ। ਫਿਰ ਆ ਪਿਛਲਾ ਹਿੱਸਾ ਇਹਨਾਂ ਨੇ ਖਰੀਦ ਕੇ ਤੇ ਸਾਰਾ ਕੁਝ। ਕੀ ਹਾਲ ਹੈ ਛੋਟੇ? ਬਾਰਿਸ਼ ਨੂੰ ਇੰਜੋਏ ਕਰ ਰਹੇ? ਹਾਂਜੀ। ਅੱਛਾ ਠੀਕ ਹੈ ਠੀਕ ਹੈ। ਸਕੂਲ ਖੁੱਲਾ ਵਾ ਭਲਾ? ਰੰਜਾਲਾ ਸਕੂਲ ਆਪਣਾ ਬੰਦ ਆ? ਚੱਲ ਸਾਰੇ ਪਾਸੇ ਜਗ੍ਹਾ ਛੱਡੀ, ਬੜਾ ਵੱਡਾ ਚੌਂਕ ਆ ਖੂਹ ਵਾਲਾ। ਇਹ ਵੱਡੀ ਮਸਜਿਦ ਆ ਸਾਡੇ ਪਿੰਡ ਦੀ ਜੀ, ਬੜੀ ਪੁਰਾਣੀ ਮਸਜਿਦ। ਯਾਨੀ ਕਿ ਜਦੋਂ ਪਹਿਲਾਂ ਛੋਟੀ ਜਿਹੀ ਹੁੰਦੀ ਸੀ ਨਾ ਮਸਜਿਦ। ਹਾਂ, ਜਦੋਂ ਇਹ ਖੂਹ ਬਣਿਆ ਸੀ ਉਦੋਂ ਮਸਜਿਦ ਵੀ ਬਣੀ ਸੀ। ਠੀਕ ਹੈ, ਬੜੀ ਪੁਰਾਣੀ ਮਸਜਿਦ ਆ। ਹੁਣ ਮੋਡੀਫਾਈ ਹੋ ਰਹੀ ਆ, ਮੋਟੀ ਹੋਈ ਹੋ ਰਹੀ ਬਾਈ ਯਾਰ। ਠੀਕ ਹੈ ਠੀਕ ਹੈ। ਨਹੀਂ ਤੂੰ ਇੰਗਲਿਸ਼ ਵੀ ਬੋਲਿਆ ਕਰ ਯਾਰ, ਇੰਗਲਿਸ਼ ਵੀ ਬੋਲਣੀ ਚਾਹੀਦੀ ਆ, ਬੋਲਣ ਲਈ ਬਣੀ ਆ ਜੇ ਸਹੀ ਬੋਲੀ ਯਾਰ। ਹੁਣ ਮੈਂ ਪੜ੍ਹਿਆ ਲਿਖਿਆ ਨਹੀਂ ਨਾ, ਫਿਰ ਜਿੱਦਾਂ ਦਾ ਹਿਸਾਬ ਕਿਤਾਬ ਲੱਗਦਾ ਉਹਨਾਂ ਕੋ ਆਪਾਂ ਕਹਿ ਕੁ ਦਈਦਾ। ਨਹੀਂ ਸਹੀ ਹੈ ਸਹੀ ਹੈ ਨਾ, ਬੋਲਣੀ ਚਾਹੀਦੀ ਹੈ। ਹਾਂ, ਬੋਲ ਕੇ ਆਉਂਦੀ ਹੁੰਦੀ ਬੋਲਣੀ। ਸਿਲੰਡਰ ਨਹੀਂ ਜਾ ਰਹੇ ਆਪਾਂ, ਕਿੱਧਰ ਚਲੇ ਗਏ? ਸਿਲੰਡਰ ਸਾਡੇ ਗੈਸ ਦਾ ਸਿਸਟਮ ਬਹੁਤ ਗੰਦਾ ਜਿਹਾ ਨਾ। ਕਿਉਂ? ਤੇ ਸੁਬਾਹ ਛੱਡਦੇ ਆ 6:30 ਵਜੇ ਤੇ 8:30 ਵਜੇ ਬੰਦ 2 ਘੰਟੇ। ਫਿਰ ਉਹਨਾਂ ਨੇ 12 ਵਜੇ ਛੱਡਣੀ ਆ ਤੇ 2 ਵਜੇ। ਹੁਣ ਇਹਨਾਂ ਦੀ ਗੈਸ ਚਲ ਗਈ ਹੋਣੀ ਤਾਂ ਫਿਰ ਸਿਲੰਡਰ ਹਰ ਘਰ ਨੇ ਭਰਾ ਕੇ ਰੱਖਿਆ ਹੁੰਦਾ ਐਕਸਟਰਾ, ਕੋਈ ਮਹਿਮਾਨ ਵਗੈਰਾ ਇਹਨਾਂ ਦਾ ਮੁੱਕ ਗਿਆ ਹੋਣਾ ਫਿਰ। ਹਾਂ, ਮਹਿਮਾਨ ਵਗੈਰਾ ਆ ਜਾਵੇ ਤੇ ਉਹ ਫਿਰ ਚਾਹ ਪਾਣੀ ਸਿਲੰਡਰ ਤੇ ਚੱਲਦੀ ਹੈ। ਅੱਛਾ ਅੱਛਾ। ਨਹੀਂ ਤੇ ਰੋਟੀ ਪਾਣੀ ਦਾ 3 ਟਾਈਮ ਦਾ ਟਾਈਮ ਹੁੰਦਾ। ਆ ਸਾਡੇ ਪਿੰਡ ਦੇ ਲੱਗੇ ਜੀ ਰਕਸ਼ੇ। ਇਹ ਬੇਰੀ ਵਾਲਾ ਚੌਂਕ ਆ ਗਿਆ ਸਾਡਾ। ਇਹ ਰਕਸ਼ੇ ਲੱਗੇ ਆ ਦਪਾਲਪੁਰ ਚੌਂਕ ਦੇ। ਇਹ ਚੌਂਕ 'ਚ ਜਾਂਦੇ ਜਿੱਥੋਂ ਮੈਂ ਤੁਹਾਨੂੰ ਦਿਖਾਊਂਗਾ ਕਿਸੇ ਦਿਨ। 4 ਰਸਤੇ ਨਿਕਲਦੇ ਲਾਹੌਰ ਨੂੰ, ਮੁਲਤਾਨ ਨੂੰ। ਬੇਰੀ ਵਾਲਾ ਚੌਂਕ ਤੇ ਦਿਖਾ ਦਈਏ ਯਾਰ, ਤੂੰ ਇੱਧਰ ਨਹੀਂ ਮੁੜੀ ਜਾਣਾ। ਇਹ ਸਾਡਾ ਜੀ ਮਸ਼ਹੂਰ ਬੇਰੀ ਵਾਲਾ ਚੌਂਕ। ਬੇਰੀ ਕਿੱਥੇ ਆ? ਉਹ ਖਤਮ ਹੋ ਗਈ, ਬੜੀ ਪੁਰਾਣਾ। ਅੱਛਾ, ਇੱਧਰ ਬੇਰੀ ਹੁੰਦੀ ਸੀ। ਇੱਧਰ ਨਹੀਂ ਐਨ ਕਰ। ਉਹ ਸਾਡਾ ਇੱਕ ਬੰਦਾ ਵਾ ਇਕਬਾਲ ਮੋਬਾਈਲ ਸ਼ਾਪ। ਉਹ ਦਿਖਾਣੇ ਆ, ਉਧਰ ਨੂੰ ਜਾਂਦੇ ਆ। ਇੱਧਰ ਤੇ ਦੱਸ ਲਈਏ, ਇੱਥੇ ਨਾ ਪੁਰਾਣੇ ਸਮੇਂ 'ਚ ਬੇਰੀ ਹੁੰਦੀ ਸੀ ਤੇ ਤਾਂ ਕਰਕੇ ਬੇਰੀ ਵਾਲਾ ਚੌਂਕ ਹੀ ਵੱਜਦਾ ਸੀ। ਤੇ ਹੁਣ ਜਿਹੜਾ ਬੇਰੀ ਨਹੀਂ ਹੈਗੀ, ਪਰ ਚੌਂਕ ਅਜੇ ਤੱਕ ਵੀ ਨਾ ਬੇਰੀ ਵਾਲਾ ਹੀ ਵੱਜਦਾ। ਤੇ ਇਹ ਆ ਸਾਡੇ ਪਿੰਡ ਦਾ ਬੇਰੀ ਵਾਲਾ ਚੌਂਕ। ਇਹ ਕੁਝ ਦੁਕਾਨਾਂ ਬਣੀਆਂ ਹੋਈਆਂ ਪਿੰਡ ਦੇ ਚੌਂਕ 'ਚ। ਉਧਰ ਦਹੀਂ ਵਾਲੀ, ਇੱਧਰ ਸਮੋਸਿਆਂ ਪਕੌੜਿਆਂ ਵਾਲੀ, ਤੇ ਇੱਧਰ ਮੋਬਾਈਲਾਂ ਵਾਲੀ ਦੁਕਾਨ ਆ। ਫਿਰ ਸਲੂਨ ਬਣਿਆ ਹੋਇਆ ਵਾ ਪ੍ਰੋਪਰ। ਇਹ ਸਾਡਾ ਵੀਰ ਜੀ ਇਕਬਾਲ ਮੋਬਾਈਲ 54 ਬੇਰੀ ਵਾਲੇ ਚੌਂਕ ਦੇ ਵਿੱਚ ਦੁਕਾਨ ਆ। ਤੇ ਭਾਜੀ ਪੈਕੇਜ ਉਹ ਲਾ ਦਿਓ ਜਿਹੜਾ ਮੁੱਕ ਹੀ ਨਾ, ਜਿਹੜਾ ਨਾ ਹਫਤਾ ਤੇ ਨਹੀਂ ਮੁੱਕਦਾ ਕਿ। ਬੈਲੈਂਸ ਆਪਾਂ ਪਵਾ ਲਿਆ, ਜਿਹੜਾ ਨਾ ਪੈਕੇਜ ਲਵਾ ਲਿਆ ਵਾ ਨੈਟ ਦਾ, ਵੱਡਾ ਹੀ ਪੈਕੇਜ ਲਵਾ ਲਿਆ ਹਫਤੇ ਵਾਲਾ। 1 ਵੀਕ ਚੱਲੂਗਾ ਇਹ ਨਾ ਜੀ। ਮਹੀਨੇ ਦਾ ਲਵਾਵਾਂ ਤੇ ਟੋਟਲ ਕੁੱਲ ਮਿਲਾ ਕੇ ਪੈਸੇ ਉਨੇ ਹੀ ਬਣਦੇ ਆ, ਲੇਕਿਨ ਜੀਬੀਆਂ ਥੋੜੀਆਂ ਹੁੰਦੀਆਂ। ਫਿਰ ਹਫਤੇ ਵਾਲਾ ਲਵਾਵਾਂ ਨਾ, ਪੈਸੇ ਫਿਰ ਵੀ ਉਨੇ ਬਣਦੇ ਮਹੀਨੇ ਦੇ, ਲੇਕਿਨ ਜੀਬੀਆਂ ਨਾ ਜਿਹੜੀਆਂ ਬਹੁਤੀਆਂ ਮਿਲ ਜਾਂਦੀਆਂ। 100 GB ਮਿਲਦੀ ਆ 1 ਵੀਕ ਲਈ ਜੇ ਹਫਤੇ ਵਾਲਾ ਲਵਾਵਾਂ ਤਾਂ। ਇਸ ਕਰਕੇ ਫਿਰ ਮੈਂ ਹਫਤੇ ਦਾ ਹੀ ਲਵਾਉਣਾ ਹੁੰਦਾ, ਤਾਂ ਕਿ ਜੀਬੀਆਂ ਬਹੁਤੀਆਂ ਮਿਲਣ ਤੇ ਸਪੀਡ ਨੈਟ ਦੀ ਨਾ ਜਿਹੜੀ ਵਧੀਆ ਰਵੇ। ਕੀ ਗੱਲ ਹੈ, ਇਹਨੇ ਗੁੱਸੇ 'ਚ ਖੜਾ ਬੈਗ ਫੜ ਕੇ। ਸਿਰਫ ਪਾਣੀ, ਹੁਣ ਬਾਰਿਸ਼ ਪਈ ਹੈ ਨਾ ਤਾਂ ਕਰਕੇ ਪਾਣੀ ਆਇਆ ਮਾੜਾ ਜਿਹਾ। ਤੇ ਉਦਾਂ ਕੂੜਾ ਸ਼ੂੜਾ ਇੱਕ ਮਹਿਕਮਾ ਬਣਿਆ ਜਿਵੇਂ ਤੁਹਾਨੂੰ ਦੱਸਿਆ। ਬੜੀ ਪੁਰਾਣੀ ਮਸਜਿਦ ਹੈ ਭਾਈ। ਇਹ ਵੀ ਪੁਰਾਣੀ ਪਿੰਡ ਜਦੋਂ ਬਣਿਆ ਸੀ ਮਕਸਦ ਕਾਨੂੰਨੀਆਂ ਜਿੱਦਾਂ ਕਟੀਂਦੀਆਂ ਗਈਆਂ ਨਾ, ਸਭ ਤੋਂ ਪਹਿਲੇ ਕਾਨੂੰਨੀ ਆਇਆ ਨੂੰ ਕਟੀਤੀ ਸੀ। ਅੱਛਾ, ਇਹ ਪਿੰਡ ਦੀ ਇਜ਼ਾਫੀ ਆਬਾਦੀ ਸੀ ਪਹਿਲਾਂ ਇੱਧਰ ਨੂੰ। ਪਹਿਲੀ ਕਾਨੂੰਨੀ ਆਇਆ ਸੀ ਕਿਉਂਕਿ ਉਹ ਤੇ ਨੇਮ ਸੀ ਨਾ ਮੁੱਦਾ। ਹਾਂ, ਉਹ ਤੇ ਪਿੰਡ ਦਾ ਸੈਂਟਰ ਆ ਨਾ ਜਿਹੜਾ ਖੂਹ ਵਾਲਾ ਚੌਂਕ ਤੁਹਾਨੂੰ ਦਿਖਾਇਆ ਵਾ। ਇਹ ਸਭ ਤੋਂ ਪਹਿਲੀ ਕਾਨੂੰਨੀ, ਜਿਹੜੀਆਂ ਕਾਨੂੰਨੀਆਂ ਨੀ ਸਾਈਡਾਂ ਤੋਂ ਪੈਲੀਆਂ ਤੋਂ ਬਣਦੀਆਂ ਜਾ ਰਹੀਆਂ, ਉਹਦਾ ਸਭ ਤੋਂ ਪਹਿਲੀ ਕਾਨੂੰਨੀ ਇਹ ਸੀ। ਠੀਕ ਹੈ। ਇਹ ਮਸਜਿਦ ਬਣੀ ਸੀ ਦੂਸਰੇ ਨੰਬਰ ਤੇ ਪਿੰਡ ਦੇ ਵਿੱਚ, ਦੂਸਰੀ ਨੰਬਰ ਤੇ ਇਹ ਸੀ।
ਇਹ ਸਾਡੇ ਮਸ਼ਹੂਰ ਆ ਵੱਡੀ ਮਨਾਰ ਵਾਲੀ ਮੱਝ, ਹੁਣ ਛੋਟਾ ਹੋ ਗਿਆ ਮਨਾਰ ਉਹ ਕਿੱਥੇ ਆ। ਪਿੰਡ ਦੀ ਬਾਹਰ ਵਾਲੀ ਸਾਈਡ ਤੇ ਆ ਗਏ ਆ ਤੇ ਸਕੂਲ ਵੱਲ ਨੂੰ ਜਾ ਰਹੇ ਆ, ਮੁੰਡਿਆਂ ਵਾਲੇ ਸਕੂਲ ਵੱਲ ਨੂੰ। ਆਹੋ ਲਓ ਜੀ, ਮੁੰਡਿਆਂ ਵਾਲੇ ਸਕੂਲ ਦੇ ਸਾਹਮਣੇ ਇਹ ਜਿਹੜਾ ਨਾ ਗਰਾਊਂਡ ਬਣਿਆ ਵਾ ਵਧੀਆ। ਕਬਰਸਤਾਨ ਪਰਲੀ ਸਾਈਡ ਤੇ ਉਹ ਕਬਰਸਤਾਨ ਪਰਾਂ ਉਹ ਤੇ ਉਹਨਾਂ ਗਰਾਊਂਡ ਆ। ਇਹ ਗਰਾਊਂਡ ਬਣਿਆ ਇਹ ਮੁੰਡੇ। ਪਹਿਲੇ ਨਾ ਭਾਜੀ ਆਪਣੇ ਜਿਵੇਂ ਕਹਿੰਦੇ ਆ ਨਾ ਪਿੰਡਾਂ ਦੇ ਵਿੱਚ ਜਿਹੜਾ ਪਾਣੀ ਵਾਲਾ ਨਿਕਾਸ ਹੁੰਦਾ ਸੀ, ਛੱਪੜ। ਉਹ ਨਿਕਾਸ ਨਹੀਂ ਸੀ ਹੁੰਦਾ, ਮਤਲਬ ਪਾਣੀ ਇੱਕੋ ਜਗ੍ਹਾ ਤੇ ਆ ਕੇ ਜਮਾ ਹੁੰਦਾ, ਉਹਨੂੰ ਕਹਿੰਦੇ ਛੱਪੜ। ਇੱਥੇ ਇੱਕ ਛੱਪੜ ਆ ਇੱਕ ਪਿੰਡ ਦੇ ਵਿੱਚ। ਹਾਂ ਇਹ ਖਤਮ ਹੋ ਗਿਆ, ਇੱਥੇ ਹੁਣ ਵੇਖ ਲਓ ਮਾਸ਼ਾਅੱਲਾ ਬੜਾ ਜ਼ਬਰਦਸਤ ਗਰਾਊਂਡ ਬਣ ਗਿਆ। ਨੇ ਗਰਾਊਂਡ ਬਣਾ ਦਿੱਤਾ ਬੜਾ ਸੋਹਣਾ, ਕ੍ਰਿਕਟ ਜਿਹੜੀਆਂ ਵੀ ਖੇਡਾਂ ਵਾ, ਫੁੱਟਬਾਲ ਦਾ ਮੇਰੇ ਖਿਆਲ ਲੱਗੇ ਆ ਇੱਥੇ। ਛੱਪੜ ਹੋਰ ਹੈਗਾ ਉਹ ਲੜਕੀਆਂ ਵਾਲੇ ਸਕੂਲ ਦੇ ਨਾਲ ਆ, ਉਹ ਹੁਣ ਮਕਸਦ ਹੈ ਤੇ ਖਤਮ ਹੀ ਆ, ਲੇਕਿਨ ਉਹ ਜਿਹੜਾ ਥੋੜਾ ਬਹੁਤਾ ਪਾਣੀ ਹੈ ਉਹ ਆਵਾਮ ਖਤਮ ਕਰੀ ਜਾ ਰਹੀ, ਪੂਰੀ ਜਾ ਰਹੀ, ਸਾਰਾ ਕੁਝ ਖਤਮ ਕਰ ਦਿੱਤਾ। ਕਿਉਂਕਿ ਜਿਹੜਾ ਸਾਡਾ ਪਿੰਡ ਆ ਨਾ ਜੀ, ਮੈਂ ਪਹਿਲੇ ਵੀ ਕਈ ਵਾਰੀ ਦੱਸਿਆ ਹੋਊਗਾ ਵੀ ਹੌਲੀ ਹੌਲੀ ਨਾ ਸ਼ਹਿਰ ਦੇ ਨਾਲ ਨਾ ਮਰਜ ਜਿਹਾ ਹੋਈ ਜਾਂਦਾ, ਵੀ ਪਿੰਡਾਂ ਵਰਗਾ ਪਿੰਡ ਨਹੀਂ ਰਿਹਾ ਸ਼ਹਿਰ, ਕਿਉਂਕਿ ਲਾਗੇ ਆ ਬਿਲਕੁਲ, ਤੇ ਥੋੜਾ ਜਿਹਾ ਨਾ ਸ਼ਹਿਰੀ ਵਾਲਾ ਮਾਹੌਲ ਬਣੀ ਜਾਂਦਾ ਪਿੰਡ ਦਾ। ਇਹ ਆਪਾਂ ਪਹੁੰਚ ਗਏ ਆ ਜੀ ਆਪਣੇ ਸਕੂਲ। ਆਹੋ ਇਹ ਮੇਰਾ ਸਕੂਲ ਆ ਜੀ ਮੁੰਡਿਆਂ ਵਾਲਾ, ਜਿੱਥੇ ਮੈਂ ਪੜ੍ਹੀਆਂ ਵਾ ਪੂਰੀਆਂ ਹੀ 2 ਕਲਾਸ। ਪੂਰੀਆਂ 2 ਕਲਾਸ। ਇਹਦਾ ਤਾਂ ਮੇਰਾ ਬੰਦ ਆ, ਚੱਕ ਨੰਬਰ 5412 ਹਾਈ ਸਕੂਲ ਆ, ਗਵਰਨਮੈਂਟ ਬॉयਜ਼ ਹਾਈ ਸਕੂਲ, ਚੱਕ ਨੰਬਰ 5412। ਇਹ ਸਕੂਲ ਮੇਰਾ ਨਾ ਜਿਹੜਾ ਫਿਲਹਾਲ ਤੇ ਬੰਦ ਹੈ ਦੋਸਤੋ, ਦਿਖਾ ਦਿੰਦੇ ਆ ਥੋੜਾ ਜਿਹਾ ਕਿੱਦਾਂ ਦਾ ਸਕੂਲ ਹੈ। ਹੁਣ ਤੇ ਬੜਾ ਨਾ ਜਿਹੜਾ ਮਾਹੌਲ ਬਣ ਗਿਆ ਸਕੂਲ ਦਾ, ਐ ਕੰਮ ਕੁਮ ਬੜੇ ਹੋ ਗਏ ਆ, ਸਾਫ ਸਫਾਈਆਂ। ਜਿਹੜੇ ਸਕੂਲ ਹੈਗੇ ਨਾ ਦੂਸਰੇ ਪ੍ਰਾਈਵੇਟ, ਉਹਨਾਂ ਵਰਗਾ ਸਾਫ ਸੁਥਰਾ ਸਕੂਲ ਨਾ ਜਿਹੜਾ ਇਹ ਸਾਡਾ ਸਰਕਾਰੀ ਸਕੂਲ ਬਣ ਗਿਆ। ਪਹਿਲੇ ਇਹਦੇ ਵਿੱਚ ਬੜਾ ਵੱਡਾ ਗਰਾਊਂਡ ਹੁੰਦਾ ਸੀ, ਹੁਣ ਕਾਫੀ ਸਾਰੀਆਂ ਕਲਾਸਾਂ ਬਣਾ ਦਿੱਤੀਆਂ ਵਾ। ਹੁਣ ਜਿਵੇਂ ਪਾਰਕ ਟੈਪ ਘਾਹ ਲਾ ਕੇ ਬੜਾ ਸੋਹਣਾ ਸੋਹਣਾ ਸਜਾਵਟ। ਪਹਿਲੇ ਹੁੰਦਾ ਸੀ 7ਵੀਂ ਦੀ ਬਸ, ਪਹਿਲੇ ਤਾਂ ਅਸੀਂ ਸਿੱਧਾ ਭੋਏ ਤੇ ਬਹਿੰਦੇ ਰਹੇ ਆਪਣੇ ਆਪਣੇ ਤੋੜੇ ਲੈ ਕੇ ਜਾਣੇ। ਤੋੜੇ ਲੈ ਆਉਣੇ। ਆ ਵੀ ਤੂੰ ਕਿੰਨੀਆਂ ਪੜਿਆ ਯਾਰ, ਤੂੰ ਕਦੋਂ ਗਿਆ ਸੀ? ਮੈਂ ਭਰਾ ਤੁਹਾਨੂੰ ਸਿੱਧੀ ਗੱਲ ਦੱਸਦਾ ਵਾਂ, ਜਦੋਂ ਮੇਰਾ ਪੜ੍ਹਨ ਦਾ ਵਕਤ ਸੀ ਨਾ, ਮੈਂ ਉਦੋਂ ਬਿਲਕੁਲ ਛੋਟਾ ਹੈ, ਜਦੋਂ ਮੈਂ ਸਕੂਲ ਪੜ੍ਹਦਾ ਸਰਕਾਰੀ ਨਹੀਂ ਸੀ ਹੁੰਦਾ, ਅਸੀਂ ਪ੍ਰਾਈਵੇਟ ਪੜ੍ਹੇ ਆ। 1 ਕਲਾਸ ਹੀ ਪੜ੍ਹਿਆ ਵਾ, 1 ਕਲਾਸ ਦੂਸਰੀ ਕਲਾਸ ਚ ਹੋਣ ਲੱਗਾ ਸੀ। ਅੱਛਾ। ਤੇ ਬਸ ਬਾਕੀ ਘਰ ਵਾਲਿਆਂ ਨੇ ਸ਼ਹਿਰ ਜਾਣਾ ਸੀ, ਤੇ ਮੇਰੇ ਨਾਲ ਛੋਟੀ ਸਿਸਟਰ ਮੇਰੀ ਸਕੂਲ ਦੇ ਵਿੱਚ ਚਲੇ ਗਈ। ਤੇ ਉਹ ਤੰਗ ਕਰਦੀ ਸੀ, ਤੇ ਉਹ ਫਿਰ ਤੰਗ ਕਰਦੀ। ਘਰ ਵਾਲਿਆਂ ਨੇ ਸ਼ਹਿਰ ਜਾਣਾ ਸੀ? ਹਾਂ। ਤੇ ਤੂੰ ਛੋਟੀ ਭੈਣ ਨੂੰ ਨਾਲ ਲੈ ਆ ਸਕੂਲੇ? ਅੰਮੀ ਨੇ ਤੇ ਇੱਕ ਮੇਰਾ ਭਰਾ ਹੁੰਦਾ ਸੀ, ਜਿਵੇਂ ਕਿ ਤੇਰਾ ਨਾਮ ਲੈ ਰਿਹਾ ਮੈਂ। ਅੱਛਾ। ਤੇ ਤੂੰ ਤੇ ਛੋਟੀ ਕੁੜੀ, ਉਹ ਅੰਮੀ ਹੋਣਾ ਨੇ ਉਹਨਾਂ ਨੂੰ ਨਾਲ ਲੈ ਗਏ, ਤੇ ਮੈਨੂੰ ਤੇ ਮੇਰੇ ਤੋਂ ਛੋਟੀ ਨੂੰ ਭੇਜ ਦਿੱਤਾ ਸਕੂਲ। ਉਹ ਤੰਗ ਬੜਾ ਕਰਦੀ ਸੀ। ਅੱਛਾ। ਉਹ ਤੰਗ ਕਰਦੀ ਸੀ, ਤੇ ਟੀਚਰ ਨੇ ਉਹਨੂੰ ਹੱਥ ਸੋਟੀਆਂ ਮਾਰੀਆਂ, ਤੇ ਮੈਂ ਫੱਟੀ ਪੋਚਣ ਲਿਆ। ਫੱਟੀਆਂ ਹੁੰਦੀਆਂ ਸੀ ਨਾ ਪਹਿਲੇ, ਮੈਂ ਫੱਟੀ ਪੋਚਦਾ ਪਿਆ ਸੀ, ਤੇ ਉਹ ਆਈ ਮੈਨੂੰ ਰੋਂਦੀ ਰੋਂਦੀ, ਤੇ ਮੈਨੂੰ ਉਹਨੇ ਵਿਖਾਇਆ ਹੱਥ ਤੇ ਵਾਵਾ ਭੈੜੇ ਜਿਹਾ ਨਿਸ਼ਾਨ ਬਣੇ ਹੋਏ। ਅੱਛਾ। ਤੇ ਉਹ ਭਾਈ ਮੈਨੂੰ ਉਹ ਬੜਾ ਉਸ ਟਾਈਮ ਜਜ਼ਬਾਤੀ ਸੀ, ਮੈਂ ਤਾਜ਼ਾ ਖੂਨ ਸੀ। ਉਹ ਮੈਂ ਆਪਣੇ ਲੋਕ ਗੁੱਸੇ 'ਚ ਮੈਡਮ ਨੂੰ ਪੁੱਛਣ ਗਿਆ, ਉਹਨੇ ਮੇਰੇ ਵੀ 4 ਧਰ ਦਿੱਤੀਆਂ। ਮੈਂ ਉਹ ਫੱਟੀ ਚੁੱਕੀ ਤੇ ਉਧਰ ਨੂੰ ਘੁਮਾਤੀ। ਪੂਰੀ ਰਾਤ ਅੱਬਾ ਲੱਭਦਾ ਰਿਹਾ, ਤੇ ਮੈਂ ਫੁੱਫੋ ਕੇ ਕਿਰਾਏ ਤੇ ਰਹਿੰਦੇ ਹੁੰਦੇ ਸੀ, ਹੁਣ ਤੇ ਲਈਏ ਚਲੇ ਗਏ। ਉਦੋਂ ਕਿਰਾਏ ਤੇ ਰਹਿੰਦੇ ਹੁੰਦੇ ਸੀ, ਤੇ ਚੁਬਾਰਾ ਸੀ ਉਹਨਾਂ ਕੋਲ ਇੱਕ ਉੱਤੇ, ਥੱਲੇ ਕਾਫੀ ਸਾਰੇ ਕਮਰੇ ਹੁੰਦੇ ਸੀ। ਉੱਤੇ ਚੁਬਾਰੇ ਤੇ ਵੀ ਇੱਕ ਕਮਰਾ ਹੁੰਦਾ ਸੀ, ਉਹਦੇ ਵਿੱਚ ਦਾਣੇ ਦੂਣੇ ਰੱਖੇ ਹੁੰਦੇ ਸੀ। ਠੀਕ ਹੈ, ਤੋੜਿਆਂ 'ਚ ਪਾ ਕੇ? ਹਾਂ, ਤੋੜਿਆਂ 'ਚ। ਤੇ ਤੋੜੇ ਨਾ ਹੇਠ ਉੱਥੇ ਏਦਾਂ ਖੜੇ ਕੀਤੇ ਹੋਏ ਸੀ। ਠੀਕ ਹੈ। ਤੇ ਇੱਕ ਉੱਥੇ ਨਾ ਜਗ੍ਹਾ ਬਣੀ ਹੁੰਦੀ ਸੀ, ਲੁਕਣ ਮਿੱਟੀ ਖੇਡਦੇ ਹੁੰਦੇ ਸੀ ਨਾ, ਅਕਸਰ ਉੱਥੇ ਹੀ ਜਾ ਕੇ ਲੁਕਦਾ ਹੁੰਦਾ ਸੀ, ਕਿਸੇ ਨੂੰ ਲੱਭਦਾ ਵੀ ਨਹੀਂ ਸੀ ਹੁੰਦਾ ਮੈਂ। ਤੇ ਮੈਂ ਨਾ ਉੱਥੇ ਜਾ ਕੇ ਨਾ ਭਾਈ ਤੋੜਾ ਅੱਗੇ। ਉਦੋਂ ਕਿੰਨੀ ਕੁ ਤੇਰੀ ਉਮਰ ਹੋਣੀ? ਐਵੇਂ ਤਕਰੀਬਨ ਕੋਈ ਲਾ ਲਓ 10 ਸਾਲ। 10 ਸਾਲ। ਉਦੋਂ ਡਰ ਵੀ ਸੀ ਨਾ ਘਰ ਵਾਲਿਆਂ ਦਾ ਵੀ ਹੁਣ ਫੱਟੀ ਮਾਰਤੀ ਆ? ਪਾਪਾ ਮੈਨੂੰ ਬੜਾ ਕੁੱਟਦਾ ਹੁੰਦਾ ਸੀ ਉਦੋਂ। ਅੱਛਾ। ਮਾੜੀ ਜੀ ਦੀ ਗਲਤੀ ਹੁੰਦੀ ਸੀ ਨਾ, ਤੇ ਕੁੱਟਦਾ ਹੁੰਦਾ ਸੀ। ਮੈਂ ਭਾਈ ਪਤਾ ਕੀ ਕੀਤਾ, ਤੋੜਿਆਂ ਦੇ ਵਿੱਚ ਤੋੜਿਆਂ ਦੀਆਂ ਨੁਕਰਾਂ, ਇੱਕ ਤੋੜੇ ਦੀਆਂ ਖਾਲੀ ਦੀਆਂ ਨੁਕਰਾਂ ਫਸਾ ਕੇ ਨਾ, ਤੇ ਵਿੱਚ ਜਗ੍ਹਾ ਤੋੜੇ ਦੀ ਖਾਲੀ ਸੀ, ਉੱਥੇ ਆਪ ਬਹਿ ਗਿਆ, ਅਗਲੀ ਸਾਈਡ ਤੇ ਤੋੜਾ ਸੁੱਟ ਲਿਆ। ਤਕਰੀਬਨ ਰਾਤ ਨੂੰ 12 ਵਜੇ ਜਾ ਕੇ ਸਾਰੇ ਉਸ ਕਮਰੇ ਵਿੱਚ ਆਉਂਦੇ ਸੀ ਵਾਰੀ ਸਿਰ, ਸਾਰੇ ਉੱਥੇ ਖਲੋ ਗਏ। ਕਿੰਨੇ ਘੰਟੇ ਉੱਥੇ ਬੈਠਾ ਰਿਹਾ? ਉੱਥੇ ਤਕਰੀਬਨ ਮੈਂ ਕੋਈ 9 ਘੰਟੇ ਬੈਠਾ। 9 ਘੰਟੇ? 9 ਘੰਟੇ ਮੈਂ ਉੱਥੇ ਲੁਕਿਆ ਰਿਹਾ, ਭੁੱਖਾ ਨਾ ਕੋਈ। 9 ਘੰਟੇ ਅੱਬੇ ਤੋਂ ਲੁੱਕ ਕੇ ਬੈਠਾ ਰਿਹਾ, ਤੇ ਸਾਰੇ ਲੱਭਦੇ ਰਹੇ? ਕਮਰੇ 'ਚ ਆਂਦੇ ਵੀ ਸੀ? ਸਾਰੇ ਹੀ ਆਉਂਦੇ ਸੀ ਵਾਰੀ ਸਿਰ, ਸਾਰੇ ਆਏ ਉੱਥੇ। ਉਹਨਾਂ ਨੂੰ ਪਤਾ ਸੀ ਵੀ ਹੈ ਵੀ ਇੱਥੇ ਹੀ ਆ, ਲੁਕਿਆ ਹੋਇਆ ਵਾ ਕਿਤੇ।
ਸਾਰੀਆਂ ਚੀਜ਼ਾਂ ਵੀ ਉਹਨਾਂ ਨੇ ਫਰੋਲੀਆਂ ਅੱਛਾ ਤੇ ਉਹਨਾਂ ਨੂੰ ਇਹ ਨਹੀਂ ਸੀ ਪਤਾ ਲੱਗਦਾ ਵੀ ਤੋੜਿਆਂ ਦੇ ਵਿੱਚ ਵੀ ਜਗ੍ਹਾ ਹੈ ਵਾ। ਹਾਂ ਤੇ ਭਾਈ ਉਹਨਾਂ ਨੇ ਮੈਨੂੰ ਐਂਡ ਤੇ ਨਾ ਦਾਦੀ ਆਈ, ਉਹਨੇ ਮੈਨੂੰ ਕਿਹਾ ਪੁੱਤ ਆ ਜਾ, ਤੈਨੂੰ ਕੁਛ ਵੀ ਨਹੀਂ ਹੋਣ ਦਿੰਦੀ। ਨਾਲ ਸੀ ਫੈਸਲ, ਮੇਰੀ ਫੁੱਫੀ ਦਾ ਮੁੰਡਾ। ਉਹ ਭਾਈ ਅਸੀਂ ਏਦਾਂ ਕਰਕੇ ਉਤਰੇ ਆ ਰਹੇ ਤੇ ਅੱਬੂ ਪੌੜੀਆਂ ਲਾ ਕੇ ਲੁੱਕ ਕੇ ਖਲੋਤਾ ਸੀ ਤੇ ਮੈਂ ਦਾਦੀ ਮਗਰ ਸੀ ਤੇ ਫੈਸਲ ਬੇਫਿਕਰਾ ਹੋ ਕੇ ਅਗਲੀ ਸਾਈਡ ਤੇ ਜਾ ਰਿਹਾ ਸੀ ਤੇ ਅੱਬੂ ਨੂੰ ਨਾ ਰਾਤ ਟਾਈਮ ਥੋੜਾ ਜਿਹਾ ਐਵੇਂ ਘੱਟ ਨਜ਼ਰ ਆਉਂਦਾ ਸੀ, ਕਮਜ਼ੋਰ ਸੀ ਨਜ਼ਰ ਵੀ, ਰਾਤ ਨੂੰ ਘੱਟ ਨਜ਼ਰ ਆਉਂਦਾ ਸੀ। ਉਹ ਭਾਈ ਪੌੜੀਆਂ ਤੋਂ ਥੱਲੇ ਉਤਰੇ, ਜਾਂ ਮੇਰਾ ਤੇ ਫੈਸਲ ਦਾ ਕੱਦ ਤਕਰੀਬਨ ਇੱਕੋ ਜਿਹਾ ਸੀ, ਮੈਂ ਛੋਟਾ ਹੀ ਸੀ ਮੇਰੇ ਤੋਂ, ਲੇਕਿਨ ਕੱਦ ਵਿੱਚੋਂ ਥੋੜਾ ਜਿਹਾ ਗਾਂਹ ਹੋ ਗਿਆ, ਮੈਂ ਥੋੜਾ ਜਿਹਾ ਹਿਸਾਬ ਕਿਤਾਬ। ਉਹ ਉਤਰਿਆ ਆ ਰਿਹਾ ਸੀ ਥੱਲੇ ਨੂੰ, ਅੱਬੇ ਨੇ ਪੌੜੀਆਂ ਦੀ ਬਿਜਲੀ ਸਾਈਡ ਤੇ ਏਦਾਂ ਕਰਕੇ ਖਲੋਤਾ ਸੀ, ਉਹਨੂੰ ਪਤਾ ਸੀ ਵੀ ਇੱਥੇ ਇਹਨਾਂ ਨੇ ਨਹੀਂ ਕੁੱਟਣ ਦੇਣਾ। ਉਹਨੇ ਉਤਰਦਿਆਂ ਨਾਲ ਹੀ ਇੱਕ ਧਰੀ, ਲੇਕਿਨ ਉਹ ਧਰੀ ਚ ਫੈਸਲ ਦੇ ਗਈ, ਕਦਮ ਤੇ ਪੈ ਗਈ। ਉਹ ਭਾਈ ਘਮਾਟੀਆਂ ਖਾਂਦਾ, ਅੱਬੇ ਨੂੰ ਘੱਟ ਨਜ਼ਰ ਆਉਂਦਾ ਸੀ ਤੇ ਇਹ ਲੰਘ ਗਿਆ ਅੱਗੋਂ ਤੇ ਪਿਛਲੀ ਸਾਈਡ ਤੇ ਪਿੱਛੇ ਸੀ। ਅੱਛਾ ਤੂੰ ਪਿੱਛੇ ਸੀ? ਹਾਂ, ਪਹਿਲੇ ਉਹ ਹੀ ਨਿਕਲਿਆ ਬੂਹੇ ਚੋਂ। ਉਹਨੇ ਸਮਝਿਆ ਵੀ ਖਰੇ ਲਾ ਲਿਆ ਇਹਨੇ, ਉਹਨੂੰ ਜਿਸ ਹਿਸਾਬ ਨਾਲ ਕੱਦ ਦੇ ਹਿਸਾਬ ਨਾਲ ਉਹਨੇ ਨਜ਼ਰ ਰੱਖੀ ਸੀ ਕਿ ਇਧਰੋਂ ਹੀ ਉਹਨੇ ਥੱਲੇ ਆਉਣਾ, ਉਹਨੇ ਉਹਦੇ ਧਰਤੀ ਉਹ ਘਮਾਟੀਆਂ ਖਾਂਦਾ ਗਿਆ। ਆਪਾਂ ਗਾਇਬ ਹੋ ਗਏ ਘਰ ਨੂੰ ਤੇ ਫੈਸਲ ਨਾਲ ਉੱਥੇ ਉਹ ਆਪਸ ਵਿੱਚ ਗੁੱਥਮ ਗੁੱਥੀ ਹੁੰਦੇ ਰਹੇ। ਲਓ ਜੀ, ਇਹ ਸੀ ਭਾਈ ਦੀ ਨਾ ਜਿਹੜੀ ਪੜ੍ਹਾਈ ਦੀ ਕਹਾਣੀ, ਬੜੀ ਯਾਦ ਦੁਖੀ ਤਰੀਕੇ ਨਾਲ ਸਕੂਲ ਛੱਡਿਆ ਹੈ। ਨਹੀਂ ਭਰਾ, ਬਸ ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਧੋ ਕੇ ਫਿਰ ਉਹਨਾਂ ਨੇ ਮੈਨੂੰ ਅੱਛੇ ਤਰੀਕੇ ਨਾਲ ਵਰਕਸ਼ਾਪ ਸੁੱਟ ਦਿੱਤਾ, ਚੰਗੀ ਤਰ੍ਹਾਂ ਪਿੰਜਾ ਲਾ ਕੇ ਵਰਕਸ਼ਾਪ ਚ ਸੱਟਿਆ ਟਰੱਕਾਂ ਦੀ। ਭਾਈ ਉਹਨਾਂ ਨੇ ਐਸੇ ਪਿੰਜੇ ਲਾਏ, ਮੇਰੇ ਦਰੁਸਤ ਹੋ ਗਈ ਮੇਰੀ ਤਬੀਅਤ। ਇਹ ਆਪਣਾ ਸਕੂਲ ਆ ਤੇ ਇਹ ਭਾਈ ਦੀ ਸੀ ਕਹਾਣੀ ਸਕੂਲ ਦੀ। ਬੜੀ ਦੁਖੀ ਕਹਾਣੀ ਆ ਤੇਰੀ। ਬਚਪਨ ਚ ਫਿਰ ਡਰ ਹੁੰਦਾ ਨਾ ਜੀ ਮਾਂ ਪਿਓ ਦਾ ਵੀ, ਉਦੋਂ ਗੁੱਸੇ ਨਾਲ ਟੀਚਰ ਨੂੰ ਵੀ ਫੱਟੀ ਮਾਰਤੀ ਤੇ ਜਿਹੜਾ ਨਾ ਫਿਰ ਅੱਬੇ ਦੇ ਡਰ ਤੋਂ ਲੁਕਣਾ ਹੀ ਪਿਆ, ਕਿਉਂਕਿ ਅੱਬੇ ਦਾ ਡਰ ਬੜਾ ਹੁੰਦਾ ਸੀ। ਮੈਨੂੰ ਵੀ ਪਤਾ ਅੱਬਾ ਜੀ ਦਾ, ਮੈਂ ਵੀ ਮਾਰ ਖਾਧੀ ਹੈ। ਮੈਂ ਤੇਰੀ ਵੀ ਕਹਾਣੀ ਪੁਰਾਣੇ, ਤੂੰ ਮੇਰੀ ਕਹਾਣੀ ਭਾਵੇਂ ਨਾ ਸੁਣਾ, ਕਿਉਂਕਿ ਜਿਹੜੇ ਪੁਰਾਣੇ ਆਪਣੇ ਲੋਕ ਸੀ ਨਾ, ਉਹਨਾਂ 'ਚ ਗੁੱਸਾ ਬੜਾ ਹੁੰਦਾ ਸੀ ਮਾੜੀ ਜੀ ਗੱਲ ਤੋਂ ਵੀ। ਹੁਣ ਤਾਂ ਚਲੋ ਬਰਦਾਸ਼ਤ ਵੀ ਕਰ ਲੈਂਦੇ ਆਪਾਂ। ਕੀ ਕਹਾਣੀ ਸੁਣਾਉਣ ਲੱਗਾ ਸੀ ਫਿਰ ਭਾਈ? ਮੈਂ ਤੇ ਫਿਰ ਮੋਟਰਸਾਈਕਲ ਵਾਲੀ ਸੁਣਾਉਣੀ ਸੀ ਕਿ ਇਹ ਜਦੋਂ ਕਾਬੂ ਆਉਂਦਾ ਸੀ ਮੋਟਰਸਾਈਕਲ ਤੇ ਹੀ ਆਉਂਦਾ, ਇਹ ਕੋਈ ਵੀ ਕੰਮ ਕਰਦਾ ਸੀ ਨਾ ਤੇ ਅੱਬੇ ਨੇ ਕਹਿਣਾ ਚੱਲ ਯਾਰ ਪੁੱਤ ਦਵਾਈ ਲੈ ਕੇ ਆਈਏ। ਉਦਾਂ ਇਹ ਅਸੀਂ ਨਾ, ਮੈਂ ਕਾਬੂ ਆਉਂਦਾ ਸੀ ਨਾ ਇਹ, ਕੋਈ ਵੀ ਨਹੀਂ ਉਦਾਂ ਕਾਬੂ ਆਉਂਦਾ ਸੀ। ਉਹਨੂੰ ਪਤਾ ਲੱਗ ਗਿਆ ਸੀ ਵੀ ਇਹ ਕਿੱਦਾਂ ਕਾਬੂ ਆਉਂਦੇ ਆ। ਮੈਨੂੰ ਵੀ ਉਹਨੇ ਜਦੋਂ ਵਾਲ ਵੂਲ ਮੇਰੇ ਵਾਹਵਾ ਵੱਧ ਜਾਂਦੇ ਹੁੰਦੇ ਸੀ ਨਾ, ਮੈਂ ਕਾਬੂ ਨਹੀਂ ਸੀ ਆਉਂਦਾ ਵਾਲ ਵੂਲ ਕਟਾਉਣ ਵਾਸਤੇ, ਤੇ ਉਹ ਮੋਟਰਸਾਈਕਲ ਦੇ ਮਗਰ ਬਹਾ ਕੇ ਇੱਥੋਂ ਵਾਲ ਫੜਦਾ, ਆਹ ਕਦੋਂ ਕਟਾਉਣੇ, ਕਿਉਂਕਿ ਉਹਨੂੰ ਮੋਟਰਸਾਈਕਲ ਨਹੀਂ ਸੀ ਚਲਾਉਣੀ ਆਉਂਦੀ। ਤੇ ਉਹ ਜਿਹਨੂੰ ਵੀ ਫਿਰ ਮੋਟਰਸਾਈਕਲ, ਮੈਨੂੰ ਜਾਂ ਇਹਨੂੰ ਚਲਾਉਣੀ ਆਉਂਦੀ ਸੀ, ਇਹਨੂੰ ਵੀ ਉਹ ਏਦਾਂ ਹੀ ਕਾਬੂ ਕਰਦਾ ਸੀ ਜਦੋਂ ਇਹ ਕੰਮ ਕੋਈ ਗਲਤ ਕਰ ਆਉਂਦਾ ਸੀ। ਇੱਕ ਵਾਰੀ ਮੋਟਰਸਾਈਕਲ ਤੇ ਉਹ ਖਲੋ ਕੇ ਉੱਤੇ ਤੇ ਹੱਥ ਛੱਡ ਕੇ ਏਦਾਂ ਖਲੋ ਕੇ ਤੇ ਚਲਾ ਰਿਹਾ ਸੀ ਤੇ ਮੈਂ ਵੇਖ ਲਿਆ। ਮੈਂ ਜਾ ਕੇ ਅੱਬੇ ਨੂੰ ਦੱਸਤਾ। ਸ਼ਾਮ ਨੂੰ ਇਹ ਗਿਆ ਕੰਮ ਤੋਂ ਘਰ ਉੱਥੇ, ਤੇ ਅੱਬੇ ਨੇ ਕਿਹਾ ਚਲਾ ਆਪਾਂ ਦਵਾਈ ਲੈ ਕੇ ਆਈਏ। ਦਵਾਈ ਲੈਣ ਗਿਆ, ਉਹਨੇ ਮਗਰ ਬਹਿ ਗਏ, ਜਦੋਂ ਮੋਟਰਸਾਈਕਲ ਤੋੜ ਲਈ ਉਹਨੇ ਮਗਰ ਸੁੱਟਣੀ ਆਈ ਇਧਰੋਂ ਇਧਰੋਂ। ਇਹੋ ਜਿਹੇ ਯਾਰ ਨਾ, ਮੇਰੀਆਂ ਦੁਖੀ ਕਹਾਣੀਆਂ ਕੁਛ ਨੀ ਹੁੰਦਾ, ਇਹ ਪੈਂਦੀਆਂ ਰਹਿੰਦੀਆਂ ਸੀ ਜੀ। ਇਹ ਸੀ ਆਪਣਾ ਸਕੂਲ। ਤੇ ਹੁਣ ਜਿਹੜਾ ਨਾ ਜੀ ਆਪਾਂ ਚੱਲਦੇ ਆਂ ਸਕੂਲ ਤੋਂ ਕੁੜੀਆਂ ਵਾਲੇ ਸਕੂਲ ਵੱਲ ਨੂੰ। ਪਿੰਡ ਤੋਂ ਇੱਧਰਲੀ ਸਾਈਡ ਤੇ ਆਏ ਸੀ, ਹੁਣ ਪਿੰਡ ਦੇ ਉੱਧਰਲੀ ਸਾਈਡ ਤੇ ਜਾਂਦੇ ਆ। ਉਹ ਜੀ ਪਹਿਲੇ ਆਪਾਂ ਬੇਰੀ ਵਾਲੇ ਚੌਂਕ ਤੋਂ ਉੱਧਰ ਨੂੰ ਗਏ ਸੀ ਸਕੂਲ ਵੱਲ ਨੂੰ, ਤੇ ਹੁਣ ਜਿਹੜਾ ਆਪਾਂ ਚੱਲੇ ਆ ਜੀ ਇੱਧਰ ਨੂੰ ਪਿੰਡ ਦੇ ਵਿੱਚ ਵੱਲ ਨੂੰ। ਪਹਿਲੇ ਆਪਾਂ ਪਿੰਡ ਤੋਂ ਬਾਹਰ ਨੂੰ ਤੁਰੇ ਸੀ ਮੁੰਡਿਆਂ ਦੇ ਸਕੂਲ ਵੱਲ ਨੂੰ, ਹੁਣ ਪਿੰਡ ਦੇ ਅੰਦਰ ਨੂੰ ਜਾ ਰਹੇ ਆ ਬੇਰੀ ਵਾਲੇ ਚੌਂਕ ਤੋਂ। ਬਾਰਿਸ਼ ਤੋਂ ਬਾਅਦ ਨਾ ਜਿਹੜਾ ਮੌਸਮ ਬੜਾ ਵਧੀਆ ਬਣਿਆ ਹੋਇਆ ਤੇ ਨਿਆਣਿਆਂ ਨੂੰ ਮਸਤੀ ਜਿਹੜੀ ਨਾਲ ਲੜ ਰਹੀ ਹੈ ਮੌਸਮ ਅੱਛੇ ਦਾ ਕਰਕੇ। ਆ ਗਿਆ ਜੀ ਆਪਣੇ ਪਿੰਡ ਦਾ ਜੀ, ਇਹ ਬੇਰੀ ਵਾਲੇ ਚੌਂਕ ਤੋਂ ਥੋੜਾ ਜਿਹਾ ਪਿੱਛੇ ਨਸੀਰ ਪਲਾਜ਼ਾ। ਨਸੀਰ ਪਲਾਜ਼ਾ, ਹਾਂ, ਜਿਨ੍ਹਾਂ ਨੇ ਫਿਰ ਇੱਥੇ ਉਤਰਨਾ ਹੁੰਦਾ। ਇਹ ਨਸੀਰ ਪਲਾਜ਼ਾ ਜੀ, ਚੌਂਕ ਨਸੀਰ ਪਲਾਜ਼ੇ ਦੇ ਨਾਮ ਤੋਂ ਹੀ ਵੱਜਦਾ ਜੀ, ਨਸੀਰ ਪਲਾਜ਼ੇ ਵਾਲਾ ਚੌਂਕ। ਹੁਣ ਕਿੱਧਰ ਜਾ ਰਹੇ ਆਪਾਂ ਸਾਰੇ? ਇਹ ਨਸੀਰ ਪਲਾਜ਼ੇ ਤੋਂ ਆਪਾਂ ਐਨ ਮੁੜ ਗਏ। ਇਹ ਕਿਹੜੀ ਗਲੀ ਵੱਜਦੀ ਹੈ? ਇਹ ਡਾਕਟਰ ਫਰੀਦ ਤੇ ਚੌਧਰੀ ਸਾਜਦ ਦੀ ਗਲੀ ਵੱਜਦੀ ਹੈ ਜੀ। ਅੱਛਾ ਜੀ, ਹਾਂਜੀ। ਇਹ ਜੀ ਅਸੀਂ ਆਪਣੇ ਡਾਕਟਰ ਮੀਰ ਵਾਲੀ ਗਲੀ ਇਹਨੂੰ ਜ਼ਿਆਦਾਤਰ ਕਹਿੰਦੇ ਹਾਂ। ਸਭ ਤੋਂ ਪੁਰਾਣਾ ਡਾਕਟਰ ਪਿੰਡ ਦਾ ਜਿਹੜਾ ਹੈ ਨਾ, ਇਹ ਇੱਥੇ ਇੱਕੋ ਹੀ ਮਸ਼ਹੂਰ ਤੇ ਸਭ ਤੋਂ ਪੁਰਾਣਾ ਡਾਕਟਰ, ਡਾਕਟਰ ਹਮੀਦ। ਡਾਕਟਰ ਹਮੀਦ, ਠੀਕ ਹੈ। ਤੇ ਉਹ ਗਲੀ ਜਾ ਰਹੇ ਹਾਂ। ਕੀ ਹਾਲ ਹੈ ਭਾਈ ਜਾਨ? ਮੌਸਮ ਇੰਜੋਏ ਕਰ ਰਹੇ ਹੋ? ਸ਼ੁਕਰ ਹੈ ਮਾਲਕ ਦਾ, ਤੁਸੀਂ ਸੁਣਾਓ। ਹੋਰ ਬੱਚਿਓ, ਸਵਾਦ ਆ ਰਿਹਾ ਮੌਸਮ ਦਾ? ਸੈਰ ਕਰ ਰਹੇ ਆ ਜੀ ਪਿੰਡ ਦੀ, ਪਿੰਡ ਦਿਖਾ ਰਹੇ ਆ ਅੱਜ ਆਪਣਾ ਵਲੌਗ ਤੇ। ਚਲੋ ਜੀ ਆ ਬਸ ਇਹ ਅਸੀਂ ਆਪਣੇ ਡਾਕਟਰ ਹਮੀਦ ਦੀ ਦੁਕਾਨ ਵੱਲ ਨੂੰ ਜਾ ਰਹੇ ਹਾਂ। ਬਹੁਤ ਪੁਰਾਣਾ ਡਾਕਟਰ ਆ ਸਾਡੇ ਪਿੰਡ ਦਾ, ਤੇ ਅੱਲਾ ਜਨਮ ਨਸੀਬ ਕਰੇ ਹੁਣ ਦੁਨੀਆ ਤੇ ਨਹੀਂ ਰਿਹਾ ਹੁਣ। ਤੇ ਹੁਣ ਉਹਦੀ ਔਲਾਦ ਨੇ ਅੱਗੇ ਨਾ
ਕੰਮ ਸਾਂਭੇ ਆ। ਪਿੰਡ ਦੇ ਵਿੱਚ ਨਾ ਉਹਨਾਂ ਨੇ ਵੱਖਰੀ ਨੁੱਕਰ ਦੇ ਵਿੱਚ ਵੱਖਰੀ ਸ਼ਾਪ ਬਣਾਈ ਹੋਈ ਆ। ਉਹਨਾਂ ਦੇ ਜਿੰਨੇ ਵੀ ਮੁੰਡੇ ਨੇ ਨਾ ਸਾਰਿਆਂ ਨੂੰ ਉਹਨਾਂ ਟ੍ਰੇਨਿੰਗ ਦਿੱਤੀ ਹੈ। ਤੇ ਹੁਣ ਪੂਰੇ ਪਿੰਡ ਦੇ ਵਿੱਚ ਉਹਨਾਂ ਦੀ ਸ਼ਾਪ ਫੈਲੀ ਹੋਈ ਸਮਝ ਲਓ। ਇਹ ਟ੍ਰੇਨਿੰਗ ਵਾਲਾ ਡਾਕਟਰ ਦੀ ਪੜ੍ਹਾਈ ਨਹੀਂ ਕੀਤੀ ਡਾਕਟਰੀ ਦੀ? ਨਹੀਂ, ਪੜ੍ਹਾਈ ਤੇ ਇਹਨਾਂ ਨੇ ਜੋ ਕੀਤਾ ਹੀ ਕੀਤਾ ਹਨਾ। ਅੱਗੇ ਆਪਣੇ ਬੱਚਿਆਂ ਨੂੰ ਉਹਨੇ ਅੱਛੀ ਤਰਬੀਅਤ ਦਿੱਤੀ ਹੈ। ਡਾਕਟਰ ਬਣਾਇਆ ਉਹਨੇ, ਆਪਣਾ ਨਾਮ ਯਾਨੀ ਕਿ ਅੱਗੇ ਚਲਾਇਆ। ਬਿਲਕੁਲ, ਨਾਮ ਵੀ ਚਲਾਇਆ, ਲੇਕਿਨ ਮੁੰਡੇ ਵੀ ਉਹਨੇ ਉੱਥੇ ਹੀ ਫਿਰ ਫੀਲਡ 'ਚ ਅੱਗੇ ਪਾਏ ਨਾ ਡਾਕਟਰੀ ਵਾਲੀ। ਤੇ ਵਧੀਆ ਮੁੰਡੇ ਵੀ ਵਧੀਆ ਅੱਗੇ ਦਵਾਈ ਦਿੰਦੇ ਆ ਹੁਣ। ਤਾਂ ਇਹ ਹੁੰਦੀ ਸੀ ਸਾਡੇ ਡਾਕਟਰ ਹਮੀਦ ਦੀ ਦੁਕਾਨ ਪੁਰਾਣੀ। ਪਹਿਲਾਂ ਇਹ ਨੀਵੀਂ ਜੀ ਹੁੰਦੀ ਸੀ ਥੱਲੇ ਦੁਬਾਰਾ ਹੁਣ ਪੁਰਾਣੀ, ਤੇ ਹੁਣ ਤਾਂ ਕੰਮ ਕੁਮ ਹੋ ਗਿਆ, ਉੱਚੀ ਕਰਾਈ ਹੋਈ ਆ। ਉਹ ਡਾਕਟਰ ਨਹੀਂ ਸੀ ਨਾ, ਡਾਕਟਰ ਮੀਰ ਦੀ ਦਿਖਾ ਦਈਏ। ਇਹ ਸੀ ਸਾਡਾ ਜੀ ਡਾਕਟਰ ਮੀਰ, ਫਲੈਕਸ ਲੱਗੀ ਹੋਈ ਡਾਕਟਰ ਅਬਦੁਲ ਹਮੀਦ। ਹੁੰਦਾ ਸੀ, ਰੱਬ ਜੰਨਤ ਨਸੀਬ ਕਰੇ, ਚੰਗਾ ਬੰਦਾ ਸੀ, ਦਵਾਈ ਲੈਂਦੇ ਰਹੇ ਇਹਦੇ ਕੋਲੋਂ। ਲਓ ਜੀ, ਇਹ ਡਾਕਟਰ ਹਮੀਦ ਵਾਲੀ ਗਲੀ ਅਸੀਂ ਅੰਦਰ ਪਿੰਡ ਦੇ ਅੰਦਰ ਨੂੰ ਆ ਗਏ ਆ। ਮੇਰਾ ਖਿਆਲ ਜਿਹੜਾ ਮੈਨੂੰ ਭੈਣ ਨੇ ਏਰੀਆ ਦੱਸਿਆ ਸੀ ਵੀ ਮੇਰੇ ਪਿੰਡ 'ਚ ਉਹ ਕਿੱਥੇ ਕਰਕੇ ਰਹਿੰਦੇ ਹੁੰਦੇ ਸੀ ਅਮਰੀਕਾ ਵਾਲੇ ਭੈਣ, ਮੈਨੂੰ ਲੱਗਦਾ ਇੱਥੇ ਹੀ ਰਹਿੰਦੇ ਸੀ। ਕਿੱਥੇ ਆ ਗਏ ਅਭੀ? ਇਹ ਹੈਗਾ ਜੀ ਇਹ ਇਫਤਖਾਰ ਦੀ ਦੁਕਾਨ। ਅੱਛਾ ਠੀਕ ਹੈ, ਇਹਦਾ ਡਾਕਟਰ ਹਮੀਦ ਦੀ ਦੁਕਾਨ ਹੈ। ਇਸ ਗਲੀ ਨੂੰ ਇਹ ਏਰੀਆ ਵਿੱਚ ਪੜ ਜਾਂਦੀ ਹੈ। ਬੇਰੀਆ ਚੌਂਕ ਆ ਸਿੱਧਾ। ਇਹ ਚੌਧਰੀ ਭੋਲੇ ਦਾ ਘਰ ਆ। ਠੀਕ ਹੈ, ਭੋਲਾ ਰਾਈ ਜਿਹਨੂੰ ਕਹਿੰਦੇ ਹੁੰਦੇ ਸੀ। ਅੱਛਾ ਅੱਛਾ, ਇਹ ਆਪਾਂ ਚਲੀ ਜਾਂਦੀ ਹੈ। ਇਹ ਆ ਮਸ਼ਹੂਰ ਦੁਕਾਨ ਇਫਤਖਾਰ ਹੈ। ਇਫਤਖਾਰ ਦੀ ਦੁਕਾਨ ਬੜੀ ਮਸ਼ਹੂਰ ਹੈ। ਠੀਕ, ਇਹ ਡਾਕਟਰ ਹਮੀਦ ਵੱਲ ਨੂੰ ਗਲੀ ਜਾਂਦੀ ਹੈ। ਇੱਧਰ ਨੂੰ ਬੇਰੀ ਵਾਲਾ ਚੌਂਕ ਆ। ਅੱਛਾ, ਉਹ ਆਪਣਾ ਬੇਰੀ ਵਾਲਾ ਚੌਂਕ ਆ ਜੀ ਸਾਹਮਣੇ, ਜਿੱਥੋਂ ਅਸੀਂ ਆਏ ਆ ਰੱਖਿਆਂ ਵਾਲਾ। ਠੀਕ ਹੈ, ਬਾਕੀ ਚਲੋ ਜੀ, ਉਮੀਦ ਆ ਕਿ ਭੈਣ ਨੂੰ ਪਿੰਡ ਦੇਖ ਲਿਆ ਹੈਗਾ ਭੈਣ ਨੇ। ਤੇ ਇੱਥੋਂ ਹੁਣ ਵਾਪਸ ਚੱਲਦੇ ਆ ਆਪਾਂ ਆਪਣਾ ਗਰਲਜ਼ ਵਾਲਾ ਜਿਹੜਾ ਸਕੂਲ ਆ। ਪਹਿਲਾਂ ਤੁਸੀਂ ਮੁੰਡਿਆਂ ਵਾਲਾ ਦੇਖਿਆ, ਹੁਣ ਕੁੜੀਆਂ ਵਾਲਾ ਜਿਹੜਾ ਸਕੂਲ ਆ ਉੱਥੋਂ ਦੇ ਨਹੀਂ ਆਪਾਂ ਉੱਧਰੋਂ ਦੀ ਨਹੀਂ ਆਪਣੇ ਘਰ ਨੂੰ ਵਾਪਸ ਜਾਂਦੇ ਆ। ਨਾਲੇ ਤੁਹਾਨੂੰ ਰਾਹ 'ਚ ਪਿੰਡ ਦਿਖਾਉਂਦੇ ਜਾਂਦੇ ਆ। ਦੂਸਰਾ ਛੱਪੜ ਦਿਖਾਉਂਦੇ ਆ ਨਾ, ਜਿਹੜਾ ਪਹਿਲੇ ਦੂਸਰਾ ਛੱਪੜ ਵੀ ਦਿਖਾਉਂਦੇ ਆ। ਛੱਪੜ ਖਤਮ ਹੁੰਦਾ ਜਾ ਰਿਹਾ, ਲੇਕਿਨ ਉੱਧਰਲੀ ਸਾਈਡ ਤੋਂ ਹੁਣ ਆਪਾਂ ਜਿਹੜਾ ਨਾ ਵਾਪਸ ਜਾਂਦੇ ਆ। ਲਓ ਜੀ, ਹੁਣ ਆਪਾਂ ਪਹੁੰਚ ਗਏ ਆ ਆਪਣੇ ਪਿੰਡ ਦਾ ਜਿਹੜਾ ਕੁੜੀਆਂ ਵਾਲਾ ਸਕੂਲ ਆ, ਗੌਰਮੈਂਟ ਹਾਈ ਸਕੂਲ, ਗੌਰਮੈਂਟ ਗਰਲਜ਼ ਹਾਈ ਸਕੂਲ 5412। ਤੇ ਇਹ ਆਪਣਾ ਜੀ ਕੁੜੀਆਂ ਵਾਲਾ ਸਕੂਲ ਆ। ਤੇ ਇੱਥੋਂ ਆ ਹੁਣ ਆਪਾਂ ਆਏ ਜਿਹੜਾ ਇੱਧਰਲੀ ਸਾਈਡ ਤੋਂ ਆ, ਤੇ ਕੁੜੀਆਂ ਵਾਲਾ ਸਕੂਲ ਦਿਖਾ ਕੇ ਤੇ ਇੱਕ ਵਾਰੀ ਪਿੰਡ ਦਾ ਆਪਾਂ ਉੱਧਰ ਨੂੰ ਗੇੜਾ ਕੱਢਿਆ ਮੁੰਡਿਆਂ ਵਾਲੇ ਸਕੂਲ ਵੱਲ ਨੂੰ। ਹੁਣ ਇਹ ਗਰਲਜ਼ ਸਕੂਲ ਦਿਖਾ ਕੇ ਤੇ ਹੁਣ ਆਪਾਂ ਇੱਧਰੋਂ ਦੀ ਨਹੀਂ ਚੱਲੇ ਆ ਵਾਪਸ ਪਿੰਡ ਦੇ ਅੰਦਰ ਨੂੰ। ਕੁੜੀਆਂ ਵਾਲੇ ਸਕੂਲ ਦੇ ਨਾਲ ਨਾਲ ਹੀ ਆਪਾਂ ਪਿੰਡ ਦੇ ਅੰਦਰ ਨੂੰ ਵੜ ਗਏ ਆ। ਇਹ ਸਾਡਾ ਪਿੰਡ ਦੇ ਅੰਦਰ ਨੂੰ ਬਾਜ਼ਾਰ ਜਾ ਰਿਹਾ ਛੱਪੜ ਵੱਲ ਨੂੰ ਤੇ ਪਿੰਡ ਦੇ ਅੰਦਰ ਨੂੰ। ਇਹ ਨਾਲ ਕੁੜੀਆਂ ਵਾਲਾ ਸਕੂਲ ਹੀ ਹੈ। ਹਾਂਜੀ, ਫਿਰ ਵੀ ਨਹੀਂ ਰਹਿ ਗਿਆ ਮਕਸਦ ਦੀ। ਉਹ ਹੁਣ ਵਿਚਕਾਰਲਾ ਏਰੀਆ ਥੋੜਾ ਜਿਹਾ ਰਹਿ ਗਿਆ, ਉਹ ਬਕਾਇਆ ਤੇ ਖਤਮ ਹੋ ਗਿਆ ਵਾ। ਪੂਰੀ ਜਾਣ ਦੀ ਆਵਾਮ ਸਾਰਾ ਕੁਝ। ਇਹ ਸਾਡਾ ਜੀ ਸਕੂਲ ਹੈ ਗਰਲਜ਼ ਹਾਈ ਸਕੂਲ। ਗੇਟ ਲਾਗੋਂ ਵੀ ਦਿਖਾਵਾਂਗੇ ਜਨਾਬ। ਪਹਿਲੇ ਆ ਬੂਹਾ ਚੱਲਦਾ ਹੁੰਦਾ ਸੀ ਨਾ, ਦਰਵਾਜ਼ਾ। ਇਹ ਆ ਜੀ ਆਪਣਾ ਕੁੜੀਆਂ ਵਾਲਾ ਸਕੂਲ। ਫਿਲਹਾਲ ਛੁੱਟੀਆਂ ਨੇ, ਮਤਲਬ ਬੰਦ ਨੇ। ਤੇ ਏਦਾਂ ਦਾ ਵਾ ਕੁਛ ਅੰਦਰੋਂ। ਆਪਾਂ ਅੰਦਰ ਤੇ ਨਹੀਂ ਗਏ ਜ਼ਿਆਦਾ, ਲੇਕਿਨ ਆਪਾਂ ਕਿਹਾ ਬਾਹਰੋਂ ਹੀ ਨਾ ਤੁਹਾਨੂੰ ਜਿਹੜਾ ਝਲਕ ਦਿਖਾ ਦਈਏ। ਇਹ ਪੁਰਾਣੇ ਦਰਵਾਜ਼ੇ ਤੇ ਖੜੇ ਆ, ਜਿਹੜਾ ਛੱਪੜ ਵਾਲੀ ਸਾਈਡ ਤੋਂ ਦਰਵਾਜ਼ਾ ਹੁੰਦਾ ਸਾਡਾ। ਗੌਰਮੈਂਟ ਗਰਲਜ਼ ਕਮਿਊਨਿਟੀ ਮਾਡਲ ਐਲੀਮੈਂਟਰੀ ਸਕੂਲ ਉਕਾੜਾ। ਮੈਂ ਕਿਹਾ ਪੁਰਾਣਾ ਲਿਖਿਆ ਹੋਇਆ ਨਾ, ਪੁਰਾਣਾ ਲਿਖਿਆ ਹੋਇਆ ਨਾ। ਹਾਂ, ਪਹਿਲੇ ਦਾ ਲਿਖਿਆ ਹੈ ਨਾ ਭਾਈ, ਪਹਿਲੇ ਦਾ ਲਿਖਿਆ ਹੈ ਨਾ। ਹਾਂ, ਕਿਉਂਕਿ ਹੁਣ ਇਹ ਹਾਈ ਸਕੂਲ ਹੋ ਗਿਆ ਵਾ, ਇਹ ਪਹਿਲੇ ਦਾ ਲਿਖਿਆ ਹੋਇਆ ਵਾ। ਚਲੋ ਜੀ, ਬਸ ਦਿਖਾਓ ਜੀ ਅੱਗੇ ਮਾਹੌਲ ਚਾਲ ਪਿੰਡ ਦਾ। ਬਾਰਿਸ਼ ਪਈ ਇਹ ਤੇ ਪਿੰਡ 'ਚ ਤੁਹਾਨੂੰ ਪਤਾ ਫਿਰ ਚਿੱਕੜ ਖੋਬੇ ਹੁੰਦੇ ਹੀ ਨੇ। ਰਹਿ ਗਿਆ ਛੱਪੜ ਸਾਰਾ ਹਨਾ। ਲਓ ਜੀ, ਜਿੱਥੇ ਅਸੀਂ ਫਿਰਨ ਦੇ ਇੱਥੇ ਸਾਰਾ ਨਾ ਪਹਿਲੇ ਛੱਪੜ ਹੀ ਹੁੰਦਾ ਸੀ। ਇਹ ਆਵਾਮ ਨੇ ਦੇਖੋ ਨਾ ਨਜਾਇਜ਼ ਕਬਜ਼ੇ ਬਹੁਤ ਕੀਤੇ ਆ। ਛੱਪੜ ਦੇ ਬੁਰੇ ਹਾਲ ਹੋ ਗਏ। ਛੱਪੜ ਤੇ ਨਹੀਂ ਰਹਿ ਗਿਆ, ਇੱਕ ਕੂੜੇ ਵਾਲਾ ਰੂੜੀ ਰਹਿ ਗਈ ਆ ਹਨਾ। ਕਦੀ ਛੱਪੜ ਹੁੰਦਾ ਸੀ ਇੱਥੇ, ਦੇਖਿਆ ਸੀ। ਤੇ ਹੁਣ ਨਾ ਜਿਹੜਾ ਲੋਕੀ ਕੂੜੇ ਸੱਟਣ ਲੱਗ ਗਏ, ਬੁਰੇ ਜਿਹੇ ਹਾਲ ਹੋ ਗਏ ਛੱਪੜ ਦੇ। ਲੇਕਿਨ ਇਹ ਏਰੀਆ ਇੱਕ ਪਿੰਡ ਤੋਂ ਨਾ ਸਾਈਡ ਤੇ ਹੀ ਇੱਕ ਅਲੱਗ ਜਿਹਾ, ਇੱਥੇ ਲੋਕ ਕੂੜੇ ਛੂੜੇ ਸੱਟ ਜਾਂਦੇ ਆ। ਬਸ ਭੈਣ ਕਿੱਥੇ ਆ ਗਏ ਆ? ਇਹ ਨਾ ਆਪਣੇ ਪਿੰਡ ਦੀ ਸਭ ਇੱਧਰ ਹੀ ਲੋਕਾਂ ਜਿੱਥੇ ਪਹਿਲੇ ਮੁਰਗੀ ਖਾਨਾ ਹੁੰਦਾ ਸੀ ਪਹਿਲੀ ਸਾਈਡ। ਅੱਛਾ, ਥੋੜਾ ਪੁਰਾਣਾ ਉੱਥੇ ਇੱਕ ਵੱਡਾ ਟੂਅਲ ਹੁੰਦਾ ਸੀ। ਟੂਅਲ ਤੇ ਖਤਮ ਹੋ ਗਿਆ ਤੇ ਉਸ ਤੋਂ ਪਹਿਲੇ ਹੁੰਦੀ ਸੀ ਬੜੀ ਪੁਰਾਣੀ ਟੂਟੀ ਹੈ। ਇਹਨਾਂ ਨਿਕਾਸ ਨਹੀਂ ਹੈ, ਪਹਿਲੇ ਖਾਰੇ ਖੁਲੇ ਹੁੰਦੇ ਸੀ। ਦੇਸੀ ਪਈ ਇੱਥੇ ਹੀ ਖੂਹ ਹੋਣਾ ਜੀ। ਅੱਛਾ, ਖੂਹ ਹੁੰਦਾ? ਨਹੀਂ, ਖੂਹ ਨਹੀਂ ਹੁੰਦਾ ਇੱਥੇ, ਹੈ ਟੂਲੀ ਹੈ। ਬੜਾ ਪੁਰਾਣਾ
ਲੇਕਿਨ ਛੋਟਾ ਜਿਹਨੂੰ ਟੂਲੀ ਕਹਿੰਦਾ ਵਾ। ਹੂੰ ਇਹ ਤੇ ਉਹ ਟੂਲੀ ਰਹਿ ਗਈ ਇੱਕ। ਇਹ ਹੈ ਟੂਲੀ। ਪਹਿਲੇ ਵੀ ਟੁੱਲੀ ਸੀ। ਹਾਂ ਟੂਲੀ ਹੈ, ਸ਼ੁਰੂ ਤੋਂ ਟੂਲੀ। ਠੀਕ ਹੈ, ਜਿਵੇਂ ਉੱਥੇ ਇੱਕ ਐਡਾ ਕੁ ਪੈਪ ਆ, ਠੀਕ ਹੈ। ਟੂਲ ਦਾ ਐਡਾ ਪੈਪ ਹੁੰਦਾ ਵਾ। ਬੰਬੀ ਵੀ ਕਹਿ ਲੈਂਦੇ ਇਹਨੂੰ, ਛੋਟੀ ਹਨਾ, ਬੰਬੀ ਕਹਿ ਲਓ, ਸਮਝ ਲਓ। ਛੋਟੀ ਬੰਬੀ। ਤੇ ਬੜਾ ਹੀ ਪੁਰਾਣੀ ਹੈ ਇਹ, ਯਾਨੀ ਕਿ ਜਦੋਂ ਦਾ ਪਿੰਡ ਆ ਉਦੋਂ ਦੀ ਹੈ ਇਹ। ਉਦੋਂ ਦੀ ਆ। ਹਾਂ ਪਹਿਲੇ ਖਾਲੇ ਖੂਲੇ ਹੁੰਦੇ ਸੀ ਨਾਲ, ਹੂੰ, ਪਾਣੀ ਲੱਗਦਾ ਸੀ ਪੈਲੀਆਂ ਪੂਲੀਆਂ, ਹੁਣ ਨਹੀਂ ਲੱਗਦਾ। ਹੁਣ ਨਹੀਂ ਲੱਗਦਾ। ਨਾ ਹੁਣ ਬਸ ਉਹ ਇੱਥੇ ਇੱਕ ਘਰ ਹੈਗਾ ਵਾ, ਮੱਝਾਂ ਮੁੱਝਾਂ ਲਾਇਆ ਦੇਖੋ। ਆਹੋ, ਇਹਨਾਂ ਵਾਸਤੇ ਹੀ ਆ, ਜਿੰਨਾ ਕੁ ਚਲਾਈਦਾ ਉਹਨਾਂ ਕੁ ਚਲਾ ਕੇ ਪਾਣੀ ਪੂਣੀ ਭਰ ਕੇ ਬੰਦ ਕਰ ਦਿੰਦੇ। ਮੋਟਰ ਤਰ੍ਹਾਂ ਹਨਾ। ਚੱਲਦਾ ਹਲੇ ਵੀ ਹੈ, ਠੀਕ ਹੈ। ਬੜਾ ਪੁਰਾਣਾ ਵਾ ਤੇ ਚੱਲਦਾ ਹਲੇ ਵੀ ਹੈ। ਲੋ ਜੀ, ਵਾਪਸ ਆਪਾਂ ਪਹੁੰਚਨੇ ਆ ਆਪਣੇ ਘਰਾਂ ਵੱਲ ਨੂੰ। ਤੇ ਇਹ ਜਿਹੜੀ ਸੜਕ ਸਿੱਧੀ ਚੜ੍ਹਦੀ ਹੈ ਜਾ ਕੇ ਦਪਾਲਪੁਰ ਰੋਡ ਤੇ ਸਿੱਧਾ ਹੀ ਇੱਧਰੋਂ ਫਿਰ ਦਪਾਲਪੁਰ ਰੋਡ ਵੱਲ ਨੂੰ ਦਪਾਲਪੁਰ ਵੱਲ ਨੂੰ ਚੱਲ ਜਾਂਦੀ, ਤੇ ਇੱਧਰ ਨੂੰ ਦਪਾਲਪੁਰ ਚੌਂਕ ਵੱਲ ਨੂੰ ਚੱਲ ਜਾਂਦੀ। ਤੇ ਇਹ ਪੁਰਾਣੀ ਹਵੇਲੀ ਸਾਡੇ ਨਾ ਸਲੀਮ ਲੋਹਰੀ ਦੀ ਕੋਠੀ ਪਾਈ ਦੀ ਸੀ, ਉਦੋਂ ਨਵੀਂ ਬਣੀ ਸੀ, ਬੜੀ ਕੋਠੀ ਪਾਈ ਦੀ ਸਲੀਮ ਲੋਹਰੀ ਦੀ ਕੋਠੀ। ਤੇ ਹੁਣ ਤੇ ਬੜੀਆਂ ਕੋਠੀਆਂ ਬਣ ਗਈਆਂ ਪੁਰਾਣੀਆਂ। ਇਹ ਆਪਾਂ ਘੁੰਮ ਘੁਮਾ ਕੇ ਫਿਰ ਆਪਣੇ ਘਰ ਵਾਲੇ ਰੋਡ ਤੇ ਆ ਗਏ ਆ। ਜਿਸ ਰੋਡ ਤੋਂ ਆਪਾਂ ਗਏ ਸੀ ਉਸੇ ਰੋਡ ਤੇ, ਜਿਸ ਰੋਡ ਤੇ ਗਏ ਸੀ ਉਸ ਰੋਡ ਤੇ ਆ ਗਏ। ਲਓ ਜੀ, ਪਹੁੰਚ ਗਏ ਆ ਵਾਪਸ ਘਰ। ਇਹ ਆਪਣੀ ਟਰਾਲੀ ਖੜੀ ਤੇ ਇੱਧਰ ਆਪਣਾ ਉੱਤੇ ਘਰ ਆ ਛੱਤ ਤੇ। ਤੇ ਲਓ ਜੀ, ਇਹ ਸੀ ਆਪਣਾ ਅੱਜ ਦਾ ਮੇਰੇ ਪਿੰਡ ਦਾ ਵਲੌਗ। ਤੇ ਜੇ ਤੁਹਾਨੂੰ ਚੰਗਾ ਲੱਗਿਆ ਮੇਰਾ ਪਿੰਡ ਤੇ ਲਾਈਕ ਸ਼ੇਅਰ ਵੀ ਕਰ ਦਿਓ। ਤੇ ਲਵ ਯੂ ਸਾਰਿਆਂ ਨੂੰ। ਇਹ ਸੀ ਮੇਰਾ ਆਪਣਾ ਪਿੰਡ ਤੇ ਮੌਸਮ ਬੜਾ ਵਧੀਆ ਸੀ, ਤੇ ਮੈਂ ਕਿਹਾ ਜਿਹੜਾ ਨਾ ਆਪਣੇ ਪਿੰਡ ਦਾ ਵੀ ਨਾ ਗੇੜਾ ਕੱਢ ਲਈਏ। ਤੇ ਇਸ ਵਲੌਗ 'ਚ ਆਪਾਂ ਨੂੰ ਦਿਓ ਇਜਾਜ਼ਤ, ਮਿਲਦੇ ਹਾਂ ਜੀ ਅਗਲੇ ਵਲੌਗ। ਰੱਬ ਰੱਖ।